ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉਥਲ ਪੁਥਲ ਹੋ ਰਹੀ ਆ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਮਨਜੀਤ ਸਿੰਘ ਸਿੱਧੂ, ਫਰੈਜ਼ਨੋ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਬਿਰਦੀ ਕਲੋਵਸ, ਸਰਬਜੀਤ ਸਿੰਘ ਚੋਕਰ ਡਰਲਿਕ, ਅਵਤਾਰ ਸਿੰਘ ਰਣਜੀਤ ਕੌਰ ਸਿੱਧੂ ਬੇਕਰਸਫੀਲਡ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਚੱਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਤਾਂ ਜੀ ਗੱਲ ਕਰਦੇ ਹਾਂ ਭਾਰਤ ਦੀ ਰਾਜਨੀਤੀ ਦੀ। ਤਾਂ ਜਿਹੜਾ ਪ੍ਰਧਾਨ ਮੰਤਰੀ ਆ ਉਹ ਉਸ ਦਾ ਸਹੁੰ ਚੱਕ ਸਮਾਗਮ ਹੋਊਗਾ, ਉਸ ਦੇ ਨਾਲ ਨਾਲ ਲੋਕਾਂ ਦੀ ਨਿਗਾਹ ਰਹੂਗੀ ਮੰਤਰੀ ਮੰਡਲ ਤੇ। ਬਿਲਕੁਲ ਜੀ, ਅੱਜ ਜਿਹੜਾ ਦੀ ਇਹ ਸਹੁੰ ਚੁੱਕ ਸਮਾਗਮ ਹੋਊਗਾ ਜੀ। ਦੂਸਰੀ ਵਾਰ NDA ਜਿਹੜੀ ਦੀ ਉਹ ਸਰਕਾਰ ਬਣਾਊਗੀ। ਨਰਿੰਦਰ ਮੋਦੀ ਹੋਰੀ ਦੂਸਰੀ ਵਾਰ ਲਗਾਤਾਰ ਜਿਹੜਾ ਦੀ ਬਹੁਮਤ ਦੇ ਨਾਲ ਪ੍ਰਧਾਨ ਮੰਤਰੀ ਬਣਨਗੇ ਸੈਂਟਰ ਦੇ ਵਿੱਚ। ਇੱਥੇ ਭਾਰਤੀ ਸਮੇਂ ਦੇ ਮੁਤਾਬਕ ਸ਼ਾਮ 7 ਵਜੇ ਜਿਹੜਾ ਜੀ ਸਹੁੰ ਚੁੱਕ ਸਮਾਗਮ ਰੱਖਿਆ ਗਿਆ। ਇਹਦੇ ਵਿੱਚ ਕਿੰਨੇ ਮੰਤਰੀ ਜਿਹੜੇ ਦੀ ਉਹ ਹੋਣਗੇ, ਇਹ ਸਾਰਾ ਅਜੇ ਭੇਦ ਹੈ। ਕੌਣ ਕੌਣ ਮੰਤਰੀ ਹੋਊਗਾ ਇਹ ਵੀ ਅਜੇ ਜਿਹੜਾ ਜੀ ਉਹ ਭੇਦ ਹੈ। ਇਹ ਕਿਹਾ ਜਾ ਰਿਹਾ ਕਿ 65 ਦੇ ਕਰੀਬ ਕੈਬਨਿਟ ਮੰਤਰੀ ਜਿਹੜੇ ਆ ਜੀ ਉਹ ਹੋ ਸਕਦੇ ਆ। ਜੇ ਅਟਕਲਾਂ ਦੀ ਗੱਲ ਕਰੀਏ ਤਾਂ ਪੰਜਾਬ ਤੋਂ ਭਾਜਪਾ ਦੇ ਸੋਮ ਪ੍ਰਕਾਸ਼ ਹੁਸ਼ਿਆਰਪੁਰ ਤੋਂ ਜਿੱਤੇ ਹੋਏ, ਉਹਨੂੰ ਰਾਜ ਮੰਤਰੀ ਜਾਂ ਜਿਹੜਾ ਦੀ ਮੰਤਰਾਲਾ ਦਿੱਤਾ ਜਾ ਸਕਦਾ। ਇਹਨਾਂ ਕਿ ਦੋਵੇਂ ਹੱਥੀ ਲੱਡੂ ਜਿਹੜੇ ਜੀ ਉਹ ਬਾਦਲ ਪਰਿਵਾਰ ਦੇ ਆ। ਬਾਦਲ ਪਰਿਵਾਰ ਦੇ ਵਿੱਚੋਂ ਇੱਕ ਜਿਹੜਾ ਜੀ ਉਹ ਲਿਆ ਜਾਊਗਾ। ਐਤਕੀ ਤਾਂ ਮੁਕਾਬਲਾ ਹੀ ਕੋਈ ਨਹੀਂ। ਪਿਛਲੀ ਵਾਰੀ ਤਾਂ ਫਿਰ ਵੀ ਇਹ ਕਿਹਾ ਗਿਆ ਸੀਗਾ ਕਿ ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਵਿਚਾਰੇ ਸਹੁੰ ਚੇਤੇ ਕਰਦੇ ਰਹਿ ਗਏ, ਜਦੋਂ ਨਾਂ ਬੋਲਿਆ ਤੇ ਉਹ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਸੀ। ਐਤਕੀ ਏਦਾਂ ਦੀ ਕੋਈ ਗੱਲ ਨਹੀਂ ਹੈਗੀ। ਜਾਂ ਸੁਖਬੀਰ ਸਿੰਘ ਬਾਦਲ ਜਾਂ ਹਰਸਿਮਰਤ ਕੌਰ ਬਾਦਲ ਹੋਰੀ ਜਿਹੜੇ ਜੀ ਉਹ ਮੰਤਰੀ ਹੋ ਸਕਦੇ ਆ। ਜਨਤਾ ਦਲ ਯੂਨਾਈਟਿਡ, ਸ਼ਿਵ ਸੈਨਾ ਤੋਂ 2-2 ਮੰਤਰੀ ਸ਼ਾਮਲ ਕੀਤੇ ਜਾ ਸਕਦੇ ਆ। ਇਹਦੇ 'ਚ ਇੱਕ ਕੈਬਨਿਟ ਤੇ ਇੱਕ ਇੰਡੀਪੈਂਡੈਂਟ ਜਿਹੜਾ ਦੀ ਉਹ ਮੰਤਰਾਲਾ ਦਿੱਤਾ ਜਾਊਗਾ। ਇਹਦੇ ਵਿੱਚ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਹੋਰੀ ਨਹੀਂ ਸ਼ਾਮਲ ਹੋ ਰਹੇ ਸਹੁੰ ਚੁੱਕ ਸਮਾਗਮ ਦੇ ਵਿੱਚ। ਜਿਹੜੇ ਸਾਬਕਾ ਫਾਈਨੈਂਸ ਮਿਨਿਸਟਰ ਨੇ ਅਰੁਣ ਜੇਤਲੀ, ਉਹਨਾਂ ਨੇ ਚਿੱਠੀ ਲਿਖ ਕੇ ਜਿਹੜਾ ਜੀ ਇਹ ਕਹਿਤਾ ਕਿ ਉਹ ਇਹਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਤੁਹਾਡੇ ਮੰਤਰੀ ਮੰਡਲ ਦੇ ਵਿੱਚ। ਸਿਹਤ ਦਾ ਹਵਾਲਾ ਜਿਹੜਾ ਉਹਨਾਂ ਨੇ ਦਿੱਤਾ ਔਰ ਪ੍ਰਧਾਨ ਮੰਤਰੀ ਰਾਤ ਉਹਨਾਂ ਦੇ ਘਰੇ ਜਿਹੜਾ ਜੀ ਉਹ ਜਾ ਕੇ ਆਏ। ਬੈੱਡ ਰਿਟਨ ਨੇ ਔਰ ਇਹ ਕਿਹਾ ਜਾ ਰਿਹਾ ਕਿ ਉਹ ਮੂਵ ਵਗੈਰਾ ਵੀ ਨਹੀਂ ਜਿਹੜਾ ਜੀ ਉਹ ਕਰ ਸਕਦੇ, ਜਿਹਦੇ ਕਰਕੇ ਉਹਨਾਂ ਨੇ ਨਾ ਜਿਹੜੀ ਹੈ ਜੀ ਉਹਨਾਂ ਤੋਂ ਕਰਵਾਈ ਗਈ ਹੈ, ਕਿਉਂਕਿ ਅਦਰਵਾਈਜ਼ ਫਿਰ ਅਟਕਲਾਂ ਲੱਗਣ ਲੱਗ ਜਾਣੀਆਂ ਸਨ ਕਈ ਕਿਸਮ ਦੀਆਂ। ਇਹਦੇ ਵਿੱਚ ਰਾਸ਼ਟਰਪਤੀ ਭਵਨ ਦੇ ਵਿੱਚ ਜਿਹੜਾ ਜੀ ਪਹੁੰਚਣਗੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਹੋਰੀ ਵੀ। ਵੱਖ-ਵੱਖ ਜਿਹੜੇ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਵੀ ਇਸ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਜਿਹੜਾ ਜੀ ਉਹ ਦਿੱਤਾ ਗਿਆ ਹੈ। ਔਰ ਕਿੰਨੇ ਕੁ ਮੁੱਖ ਮੰਤਰੀ ਜਿਹੜੇ ਆ ਜੀ ਉਹ ਪਹੁੰਚਦੇ ਆ, ਇਹ ਜਿਹੜਾ ਜੀ ਵੇਖਣ ਵਾਲੀ ਗੱਲ ਹੋਊਗੀ। ਬਹੁਤੀਆਂ ਨਿਗਾਹਾਂ ਜਿਹੜੀਆਂ ਇਸ ਗੱਲ ਦੇ ਉੱਤੇ ਵੀ ਲੱਗੀਆਂ ਹੋਈਆਂ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੀ ਕੈਬਨਿਟ ਮੰਤਰੀ ਬਣਦੇ ਆ। ਜੇ ਕੈਬਨਿਟ ਮੰਤਰੀ ਬਣਦੇ ਆ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਕੌਣ ਫਿਰ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਬਣਦਾ। ਜੇ ਉਹ ਬਣ ਜਾਂਦੇ ਆ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਬਣਨ ਦੇ ਵਾਸਤੇ ਜਿਹੜਾ ਨਾਮ ਮੂਹਰਲੀ ਕਿਤਾਬ ਦੇ ਵਿੱਚ ਚੱਲ ਰਿਹਾ ਉਹ JP ਨੱਡਾ ਦਾ ਜਿਹੜਾ ਜੀ ਉਹ ਆ ਰਿਹਾ, ਜਿਹੜਾ ਕਿ ਕੇਂਦਰ ਦੀ ਸਰਕਾਰ ਦੇ ਵਿੱਚ ਸਿਹਤ ਮੰਤਰੀ JP ਨੱਡਾ ਜਿਹੜੇ ਜੀ ਉਹ ਰਹੇ ਆ। ਅੱਜ ਸ਼ਾਮੀ ਜਿਹੜਾ ਜੀ ਉਹ ਬਹੁਤੀਆਂ ਚੀਜ਼ਾਂ ਤੋਂ ਪਰਦਾ ਜਿਹੜਾ ਉਹ ਉੱਠ ਜਾਊਗਾ ਕਿ ਕੌਣ ਕੌਣ ਮੰਤਰੀ ਜਿਹੜੇ ਆ ਜੀ ਉਹ ਲਏ ਜਾ ਰਹੇ। ਤੇ ਜੀ ਅਗਲੀ ਗੱਲ ਕਰਦੇ ਹਾਂ ਫਰੀਦਕੋਟ ਕਾਂਡ ਦੀ, ਜਿੱਥੇ ਮੁੰਡੇ ਨੂੰ ਫੜ ਕੇ ਪਤਾ ਨਹੀਂ ਮਾਰ ਕੇ ਕੀ ਕੁਛ ਕਰਕੇ ਉਸਨੂੰ ਪਤਾ ਨਹੀਂ ਕਿੱਥੇ ਖਪਾ ਦਿੱਤਾ ਗਿਆ ਆ। ਤੇ ਉਸ ਦੇ ਉੱਤੇ ਜਿਹੜਾ ਸੰਘਰਸ਼ ਚੱਲ ਰਿਹਾ ਆ ਉਸ ਤੇ ਲੋਕ ਤਾਂ ਬਹੁਤ ਪਹੁੰਚੇ ਆ, ਪਰ ਉਸ ਨੂੰ ਪਹਿਲਿਆਂ ਸੰਘਰਸ਼ਾਂ ਵਾਂਗ ਫਿਰ ਤਾਰੂ ਪੀੜਾ ਕੀਤਾ ਗਿਆ। ਬਿਲਕੁਲ ਜੀ, ਐਕਚੁਅਲੀ ਇਹ ਅਕਸਰ ਗੱਲ ਜਿਹੜੀ ਇਹਨਾਂ ਦੀ ਕਹੀ ਜਾਂਦੀ ਹੈ ਕਿ ਲੋਕ ਨਹੀਂ ਜਿਹੜਾ ਜੀ ਉਹ ਪਹੁੰਚਦੇ, ਲੋਕ ਨਹੀਂ ਬੋਲਣਾ ਚਾਹੁੰਦੇ। ਤੁਸੀਂ ਅਕਸਰ ਜਿਹੜੀ ਦੀ ਗੱਲ ਸੁਣੀ ਹੋਣੀ ਹੈ ਕਿ ਪੰਜਾਬ ਦੇ ਲੋਕ ਨਹੀਂ ਹੁਣ ਬੋਲਦੇ, ਪੰਜਾਬ ਦੇ ਲੋਕ ਹੁਣ ਗੱਲ ਨਹੀਂ ਕਰਦੇ, ਪੰਜਾਬ ਦੇ ਲੋਕ ਹੁਣ ਵਿਰੋਧ ਨਹੀਂ ਕਰਦੇ। ਪਰ ਜਿਹੜੀ ਜੇ ਆਪਾਂ ਪਿਛਲੇ ਕੁਛ ਸਾਲਾਂ ਤੋਂ ਜੇ ਕਹਾਣੀ ਲਈਏ ਤੇ ਉਹਦੇ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਕਿ ਪੰਜਾਬ ਦੇ ਲੋਕ ਜਿਹੜੇ ਜੀ ਉਹ ਨਹੀਂ ਬੋਲਦੇ।
ਇੰਨਾ ਜ਼ਰੂਰ ਆ, ਪੰਜਾਬ ਦੇ ਲੋਕ ਅਗਵਾਈ ਜਿਹੜੀ ਜੀ ਉਹ ਭਾਲਦੇ ਆ। ਇੱਕ ਲੀਡਰਲੈਸ ਜਿਹੜਾ ਜੀ ਉਹ ਸੂਬਾ ਹੈ, ਜਿਹਦੇ ਕਰਕੇ ਇੱਕ ਜਿਹੜਾ ਵਿਸ਼ਵਾਸ ਉਹ ਲੋਕਾਂ ਦਾ ਬਹੁਤ ਵਾਰੀ ਟੁੱਟਿਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਔਰ ਪੰਜਾਬ ਦੇ ਲੋਕ ਕਿਵੇਂ ਸੜਕਾਂ ਦੇ ਉੱਤੇ ਆਏ, ਇਹ ਕਿਸੇ ਤੋਂ ਭੁੱਲਿਆ ਥੋੜ੍ਹੀ ਹੈ ਜੀ। ਇਹ ਤਾਂ ਕੱਲ੍ਹ ਦੀਆਂ ਗੱਲਾਂ ਨੇ ਨਾ ਅਜੇ। ਔਰ ਲੋਕਾਂ ਨੇ ਜਾਮ ਕਰ ਦਿੱਤਾ ਸਾਰਾ ਕੁਛ ਜਿਹੜਾ ਸੀਗਾ। ਉਸ ਤੋਂ ਬਾਅਦ ਦੇਖ ਲਓ ਜਿਹੜਾ ਸਰਬੱਤ ਖਾਲਸਾ ਸੱਦਿਆ ਗਿਆ ਚੱਬੇ ਦੇ ਵਿੱਚ, ਇੰਨੀ ਜਿਹੜਾ ਸੀ ਮੁਲਕ ਉੱਥੇ ਜਿਹੜਾ ਜੀ ਉਹ ਪਹੁੰਚ ਗਿਆ, ਪਤਾ ਨਹੀਂ ਸੀ ਲੱਗਦਾ ਕਿੰਨੀ ਇੱਕ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜਾ ਜੀ ਉੱਥੇ ਗਏ। ਉੱਥੋਂ ਕੀ ਨਿਕਲਿਆ ਸਭ ਦੇ ਜਿਹੜਾ ਜੀ ਉਹ ਸਾਹਮਣੇ ਆ। ਬਰਗਾੜੀ ਮੋਰਚਾ ਲੱਗ ਗਿਆ। ਬਰਗਾੜੀ ਮੋਰਚਾ ਅੱਖੀਂ ਜਿਹੜਾ ਜੀ ਉਹ ਤੱਕਿਆ। ਅਸੀਂ ਉਹਨਾਂ ਜਿਹੜਾ ਜੀ ਪੀੜ੍ਹੀਆਂ ਦੇ ਵਿੱਚੋਂ ਆਉਂਦੇ ਜਿਨ੍ਹਾਂ ਨੇ ਸਾਰਾ ਕੁਛ ਜਿਹੜਾ ਜੀ ਆਪ ਦੇਖਿਆ। ਔਰ ਲੋਕ ਆਪ ਮੁਹਾਰੇ ਘਰੋਂ ਰੋਟੀਆਂ ਬਣਾ ਕੇ ਜਿਹੜਾ ਜੀ ਇਹਦੇ ਵਿੱਚ ਪਹੁੰਚ ਗਏ ਇਨਸਾਫ ਲੈਣ ਦੇ ਵਾਸਤੇ। ਕੀ ਬਣਿਆ ਸਭ ਦੇ ਸਾਹਮਣੇ ਆ। ਫਰੀਦਕੋਟ ਦੇ ਵਿੱਚ ਹਿਰਾਸਤੀ ਮੌਤ ਜਿਹੜੀ ਉਹ ਹੋ ਗਈ ਜਸਪਾਲ ਨਾਮ ਦੇ ਮੁੰਡੇ ਦੀ, 10 ਦਿਨ ਤੋਂ ਉੱਪਰ ਦਾ ਸਮਾਂ ਹੋ ਗਿਆ। ਲੋਕ ਲਗਾਤਾਰ ਪੰਜਾਬ ਦੇ ਵਿੱਚੋਂ ਡੇਲੀ ਉੱਥੇ ਜਿਹੜਾ ਜੀ ਉਹ ਪਹੁੰਚ ਰਹੇ ਆ ਔਰ ਇਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ। ਇੱਕ ਸੱਦਾ ਦਿੱਤਾ ਗਿਆ ਜਥੇਬੰਦੀਆਂ ਦੇ ਵੱਲੋਂ, ਜਿਹੜੀ ਉੱਥੇ ਬਣੀ ਆ ਜੀ ਸੰਘਰਸ਼ ਕਮੇਟੀ, ਉਹਦੇ ਵੱਲੋਂ ਐਕਸ਼ਨ ਕਮੇਟੀ ਦੇ ਸੱਦੇ ਦੇ ਉੱਤੇ 42-43 ਡਿਗਰੀ ਤਾਪਮਾਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸੀ ਉਹ ਫਰੀਦਕੋਟ ਆਣ ਢੁੱਕੇ। ਇਹਦੇ ਵਿੱਚ ਬਹੁਤ ਵੱਡੀ ਗਿਣਤੀ ਨੌਜਵਾਨਾਂ ਦੀ ਵੀ ਜਿਹੜੀ ਉਹ ਸੀਗੀ। ਹੁਣ ਜਿਹੜੀਆਂ ਜਥੇਬੰਦੀਆਂ ਇਹਨੂੰ ਸਭ ਕਾਸੇ ਨੂੰ ਜਿਹੜਾ ਜੀ ਉਹ ਚਲਾ ਰਹੀਆਂ ਨੇ, ਉੱਥੇ ਬੁਲਾਰੇ ਜਿਹੜੇ ਬੋਲ ਰਹੇ ਉਹ ਆਪੋ ਆਪਣੀ ਜਥੇਬੰਦੀ ਦੀ ਗੱਲ ਜਿਹੜੀ ਜੀ ਉਹ ਕਰ ਰਹੇ ਸੀ, ਕਰਨੀ ਵੀ ਹੁੰਦੀ ਆ। ਪਰ ਉਹਦੇ ਵਿੱਚ 20-20 ਸਾਲ ਪੁਰਾਣੀਆਂ ਆਪਣੀਆਂ ਜਿਹੜੀਆਂ ਜੀ ਉਹ ਪ੍ਰਾਪਤੀਆਂ, ਅਸੀਂ ਫਲਾਣੇ ਟਾਈਮ ਆਹ ਕੀਤਾ, ਅਸੀਂ ਇਸ ਟਾਈਮ ਆਹ ਕੀਤਾ, ਇੱਥੋਂ ਇੱਧਰ ਨੂੰ ਲੈ ਗਏ, ਇੱਥੋਂ ਇੱਧਰ ਨੂੰ ਲੈ ਗਏ, ਏਦਾਂ ਹੋ ਗਿਆ ਓਦਾਂ ਹੋ ਗਿਆ, ਇਹ ਬਹੁਤ ਲੰਬੇ ਲੈਕਚਰ ਜਿਹੜੇ ਸੀ ਉਹ ਸੁਣਨ ਨੂੰ ਜਿਹੜਾ ਸੀ ਉਹ ਮਿਲੇ। ਹੁਣ ਸਵਾਲ ਜਿਹੜਾ ਜੀ ਇਹ ਕਿਹਾ ਗਿਆ ਬਾਰ-ਬਾਰ ਜਿਹੜਾ ਜੀ ਸਟੇਜ ਤੋਂ ਅਨਾਉਂਸ ਕੀਤਾ ਜਾ ਰਿਹਾ ਸੀਗਾ ਕਿ ਸਟੇਜ ਦੇ ਨੇੜੇ ਕੁਝ ਲੋਕ ਜਿਹੜੇ ਆ ਜੀ ਉਹ ਭੰਬਲ ਭੂਸਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਹੁਣ ਭੰਬਲ ਭੂਸਾ ਕੌਣ ਕ੍ਰੀਏਟ ਕਰ ਰਿਹਾ ਇਹ ਨਹੀਂ ਸੀ ਦੱਸਿਆ ਜਾ ਰਿਹਾ। ਇਹ ਵੀ ਕਹਿ ਦਿੱਤਾ ਜਿਹੜੀ ਇਹ ਕਮੇਟੀ ਐਕਸ਼ਨ ਕਮੇਟੀ ਉਹਨੇ ਕਿ ਅਸੀਂ ਜਿਹੜਾ ਮਾਰਚ ਕਰਨਾ ਸੀ ਉਹ ਨਹੀਂ ਕਰ ਰਹੇ ਕਿਉਂਕਿ ਅੱਜ ਦੇ ਇਕੱਠ ਦੇ ਵਿੱਚ ਕਹਿੰਦੇ ਕੋਈ ਜਿਹੜੇ ਸ਼ਰਾਰਤੀ ਅੰਸਰ ਜਿਹੜੇ ਆ ਉਹ ਸ਼ਾਮਲ ਹੋ ਗਏ। ਜੇ ਸ਼ਰਾਰਤੀ ਅੰਸਰ ਪਹਿਚਾਣੇ ਗਏ ਸੀ ਤਾਂ ਉਹਨਾਂ ਦੀ ਪਛਾਣ ਕਰਕੇ ਕਹਿ ਦਿੰਦੇ ਕਿ ਆਹ ਸ਼ਰਾਰਤੀ ਅੰਸਰ ਨੇ ਜਿਹੜੇ ਸਾਹਮਣੇ ਤੁਹਾਡੇ ਦਿਸ ਰਹੇ ਆ। ਇਹ ਤਾਂ ਨਹੀਂ ਦੱਸਿਆ ਗਿਆ ਕਿ ਸ਼ਰਾਰਤੀ ਅੰਸਰ ਕੌਣ ਨੇ, ਪਰ ਜਿਹੜਾ ਰੋਸ ਮਾਰਚ ਸੀਗਾ ਉਹ ਕੈਂਸਲ ਕਰ ਦਿੱਤਾ ਗਿਆ। ਜਿਹੜੇ ਉੱਥੇ ਕੁਛ ਜਿਹੜੇ ਛੇਤੀ ਐਕਸ਼ਨ ਜਿਹੜਾ ਵੀ ਉਹ ਭਾਲਦੇ ਵੀ ਹੁੰਦੇ ਆ ਜੀ, ਕਿਉਂਕਿ ਦੇਖਿਆ ਜਾਵੇ ਤਾਂ ਇਹ ਤੇਜ਼ ਤਰਾਰ ਜਿਹੜਾ ਜੀ ਉਹ ਸਮਾਂ ਹੈ। ਲੋਕ ਤਾਂ ਲੰਬਾ ਸਟੇਟਸ ਨਹੀਂ ਪੜ੍ਹਦੇ, ਉਹ ਜਿਹੜਾ ਜੀ ਉਹਨਾਂ ਕੁ ਸਟੇਟਸ ਪੜ੍ਹਨਾ ਚਾਹੁੰਦੇ ਆ ਔਰ ਉਹ ਇਹ ਕਹਿੰਦੇ ਆ ਕਿ ਜਿਹੜੀਆਂ ਇੰਨੀਆਂ ਇੱਥੋਂ ਤੱਕ ਤਾਂ ਮੈਨੂੰ ਪਤਾ, ਜੇ ਇਹ ਤੋਂ ਅੱਗੇ ਤੈਨੂੰ ਪਤਾ ਹੈ ਤੇ ਤੂੰ ਗੱਲ ਕਰ, ਨਹੀਂ ਤਾਂ ਗੱਲ ਜਿਹੜੀ ਜੀ ਉਹ ਆਪਣੀ ਸਮਾਪਤ ਕਰ ਦੇ। ਇਹ ਤਾਂ ਇਹੋ ਜਿਹੇ ਜਿਹੜੇ ਜੀ ਉਹ ਹਾਲਾਤ ਨੇ। ਉਹਦੇ ਵਿੱਚ ਲੰਮੇ ਜਿਹੜੇ ਜੀ ਉਹ ਭਾਸ਼ਣ ਤੇ ਲੈਕਚਰ ਸੁਣਨ ਦਾ ਕਿਸੇ ਕੋਲੇ ਸਮਾਂ ਜਿਹੜਾ ਜੀ ਜਾਂ ਪੇਸ਼ੈਂਸ ਨਹੀਂ ਹੈ। ਉਹਨਾਂ ਨੇ ਆਪਣੇ ਤੌਰ ਦੇ ਉੱਤੇ ਜਿਹੜਾ ਸੀ ਉਹ ਰੋਸ ਮਾਰਚ ਕੀਤਾ। ਐਕਸ਼ਨ ਕਮੇਟੀ ਜਿਹੜੀ ਹੈ ਜੀ ਉਹਨੇ ਅਗਲਾ ਪ੍ਰੋਗਰਾਮ ਕੋਈ ਲੰਮਾ ਚੌੜਾ ਜਿਹੜਾ ਜੀ ਉਹ ਨਹੀਂ ਦਿੱਤਾ ਕਿ ਕੀ ਕੁਝ ਜਿਹੜਾ ਜੀ ਉਹ ਕੀਤਾ ਜਾਊਗਾ। 8 ਘੰਟੇ ਚੱਲੇ ਰੋਸ ਧਰਨਾ ਜਿਹੜਾ ਸੀਗਾ ਜੀ ਉਹਦੇ ਵਿੱਚੋਂ ਕੱਢਣ ਪਾਉਣ ਨੂੰ ਕੁਝ ਜਿਹੜਾ ਜੀ ਉਹ ਲੱਭਿਆ ਨਹੀਂ ਹਾਲ ਦੀ ਘੜੀ। ਪੁਲਿਸ ਦੇ ਵੱਲੋਂ ਧਰਨਾ ਜਿਹੜੀਆਂ ਉਠਾਉਣ ਦੀਆਂ ਕੋਸ਼ਿਸ਼ਾਂ ਤੇਜ਼ ਜਿਹੜੀਆਂ ਜੀ ਉਹ ਕੀਤੀਆਂ ਗਈਆਂ ਨੇ। ਇਹ ਆਖਿਆ ਗਿਆ IG ਜਿਹੜੇ ਮੁਖਵਿੰਦਰ ਸਿੰਘ ਛੀਨਾ ਨੇ, ਜਿਹੜੀ ਨਵੀਂ SIT ਬਣੀ ਆ ਉਹਦੇ ਵੱਲੋਂ, ਕਿ ਅਸੀਂ ਕੋਈ ਵੀ ਇਹਦੀ ਜਸਪਾਲ ਦੀ ਮੌਤ ਸੰਬੰਧੀ ਤੱਥ ਲੁਕਾਉਣਾ ਨਹੀਂ ਚਾਹੁੰਦੇ। ਉਹਨਾਂ ਨੇ ਇਹ ਕਿਹਾ ਕਿ SIT ਨੇ ਆਪਣੀ ਜਾਂਚ ਆਰੰਭ ਦਿੱਤੀ ਹੈ, ਇਸ ਕਰਕੇ ਇਹ ਧਰਨਾ ਜਿਹੜਾ ਜੀ ਉਹ ਸਮਾਪਤ ਹੋਣਾ ਚਾਹੀਦਾ। ਧਰਨਾਕਾਰੀ ਜਿਹੜੇ ਆ ਜੀ ਇਸ ਗੱਲ ਦੇ ਉੱਤੇ ਤਾੜੇ ਹੋਇਆ ਕਿ ਜਿੰਨੀ ਦੇਰ ਤੱਕ ਜਸਪਾਲ ਦੀ ਘੱਟੋ ਘੱਟ ਡੈੱਡ ਬੋਡੀ ਨਹੀਂ ਲੱਭਦੀ ਉਨੀ ਦੇਰ ਉਹ ਇਸ ਧਰਨੇ ਦੇ ਜਿਹੜਾ ਜੀ ਛੱਡ ਕੇ ਜਾਣਗੇ ਨਹੀਂ। ਅੱਗੋਂ ਕੀ ਹੁੰਦਾ ਆ ਜਿਹੜਾ ਜੀ ਉਹ ਪਤਾ, ਪਰ ਕਹਾਣੀ ਜਿਵੇਂ ਮੈਂ ਤੁਹਾਨੂੰ ਦੱਸੀ ਆ ਜੀ ਕਿ ਲੋਕਾਂ ਦੇ ਸਹਿਯੋਗ ਪੱਖੋਂ ਤਾਂ ਨਹੀਂ ਇਹ ਕਿਹਾ ਜਾ ਸਕਦਾ ਕਿ ਲੋਕਾਂ ਨੇ ਸਹਿਯੋਗ ਨਹੀਂ ਦਿੱਤਾ। ਲੋਕਾਂ ਨੇ ਤਾਂ ਸਹਿਯੋਗ ਜਿਹੜਾ ਜੀ ਉਹ ਬਹੁਤ ਦਿੱਤਾ, ਪਰ ਪ੍ਰੋਬਲਮ ਇਹ ਹੈ ਕਿ ਝੰਡੇ 'ਚ ਡੰਡਾ ਕਿਹਦਾ ਹੋਵੇ। ਜੇ ਤਾਂ ਝੰਡੇ ਦੇ ਵਿੱਚ ਡੰਡਾ ਮੇਰਾ ਫਿਰ ਤਾਂ ਸਭ ਕੁਝ ਠੀਕ ਹੈ, ਜੇ ਕਿਸੇ ਹੋਰ ਦਾ ਤੇ ਫਿਰ ਇਹ ਆ ਮਾਨਸਿਕਤਾ ਇਹ ਬਣ ਗਈ, ਫਿਰ ਉਹਨੂੰ ਝੰਡਾ ਮੰਨਣ ਤੋਂ ਹੀ ਜਿਹੜਾ ਜੀ ਕੋਈ ਇਨਕਾਰੀ ਹੈ ਵੀ ਨਹੀਂ, ਫਿਰ ਤਾਂ ਇਹ ਕੁਛ ਵੀ ਜਿਹੜਾ ਜੀ ਉਹ ਨਹੀਂ ਹੈਗਾ। ਇਸ ਚੀਜ਼ ਨੇ ਇਹ ਇੱਕ ਜਿਹੜਾ ਜੀ ਸੰਘਰਸ਼ ਜਿਹੜਾ ਕਿ ਪਿਛਲੇ ਦਿਨਾਂ ਤੋਂ ਚੱਲ ਰਿਹਾ ਔਰ ਵੱਡੇ ਪੱਧਰ ਦੇ ਉੱਤੇ ਚਰਚਿਤ ਹੈ। ਇਹ ਮਨੁੱਖੀ ਅਧਿਕਾਰਾਂ ਦੇ ਨਾਲ ਜੁੜਿਆ ਹੋਇਆ ਜਿਹੜਾ ਜੀ ਉਹ ਮਸਲਾ ਹੈ। ਜੇ ਇੱਥੋਂ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਜਾਂ ਇਹ ਜਿਹੜੀ ਹਿਰਾਸਤ ਦੇ ਵਿੱਚ ਹੋਈ ਮੌਤ ਦੇ ਡੂੰਘੇ ਭੇਦ ਸਾਹਮਣੇ ਨਹੀਂ ਆਉਂਦੇ
ਤੇ ਕਸੂਰ ਲੋਕਾਂ ਦਾ ਨਹੀਂ ਹੋਊ, ਕਿਤੇ ਨਾ ਕਿਤੇ ਕਸੂਰ ਉਹਨਾਂ ਲੋਕਾਂ ਦਾ ਹੋਊਗਾ ਜਿਹੜੇ ਇੱਕ ਗੱਲ ਦੇ ਵਾਸਤੇ ਜਿਹੜਾ ਦੀ ਉਹ ਲੜਦੇ ਰਹੇ ਆ ਕਿ ਕਲਗੀ ਕਿਹਦੇ ਸਿਰ ਦੇ ਉੱਤੇ ਲੱਗਦੀ ਹੈ। ਜੇ ਕਲਗੀ ਮੇਰੇ ਸਿਰ ਤੇ ਨਹੀਂ ਲੱਗਦੀ ਤੇ ਫਿਰ ਮੈਂ ਉਹ ਕਲਗੀ ਮੰਨਣ ਤੋਂ ਇਨਕਾਰੀ। ਤੇ ਉਸ ਦੇ ਵਿੱਚ ਕਈ ਵਾਰੀ ਇਹ ਬਕਾਊ ਮਾਲ ਵੀ ਵਿੱਚ ਹੁੰਦਾ ਨਾ, ਫਿਰ ਅੰਦਰੋਂ ਅੰਦਰ ਵਿਕ ਵੀ ਜਾਂਦੇ ਆ। ਤਾਂ ਅੱਗੇ SIT ਦੀ ਜੇ ਗੱਲ ਕਰੀਏ ਤਾਂ ਉਸ ਦੇ ਚਲਾਨ ਵਿੱਚ ਪਹਿਲੀ ਵਾਰੀ ਸੁਖਬੀਰ ਬਾਦਲ ਸਾਬਕਾ DGP ਤੇ ਸਿਰਸਾ ਵਾਲੇ ਡੇਰੇ ਵਾਲੇ ਦੇ ਨਾਂ ਵੱਲ ਇਸ਼ਾਰੇ ਕੀਤੇ ਗਏ। ਇੱਕ ਤਾਂ ਇਸ ਮਾਮਲੇ ਦੇ ਵਿੱਚ ਜਿਹੜਾ ਦੀ ਸਾਬਕਾ SSP ਮੋਗੇ ਦਾ ਜਿਹੜਾ ਸ਼ਰਮਾ, ਉਹਨੂੰ ਜ਼ਮਾਨਤ ਜਿਹੜੀ ਹੈ ਜੀ ਉਹ ਮਿਲ ਗਈ ਆ। ਉਹਨੇ ਜਿਹੜੀ ਜ਼ਮਾਨਤ ਅਰਜ਼ੀ ਲਾਈ ਸੀ, ਕਹਿ ਕੇ ਲਾਈ ਸੀ ਕਿ ਉਹ ਦਿਲ ਦਾ ਮਰੀਜ਼ ਆ ਔਰ 90% ਉਹਦੇ ਬਲੌਕੇਜ ਆ ਤੇ ਉਹਨੇ ਇਲਾਜ ਕਰਾਉਣਾ, ਇਸੇ ਕਰਕੇ ਉਹਨੂੰ ਜ਼ਮਾਨਤ ਜਿਹੜੀ ਹੈ ਜੀ ਉਹ ਮਿਲ ਗਈ ਆ। ਔਰ ਇਹ 2 ਜੁਲਾਈ ਤੱਕ ਜਿਹੜੀ ਜ਼ਮਾਨਤ ਆ ਉਹ ਦਿੱਤੀ ਗਈ ਆ। ਇਹ ਇੱਕ ਝਟਕਾ ਜਿਹੜਾ ਜੀ ਉਹ ਕਿਹਾ ਜਾ ਰਿਹਾ। SIT ਨੇ ਵਿਰੋਧ ਜਿਹੜਾ ਜੀ ਉਹ ਕੀਤਾ ਸੀਗਾ ਇਹਦੀ ਜ਼ਮਾਨਤ ਦਾ, ਪਰ ਜਿਹੜਾ ਨਹੀਂ ਮੰਨਿਆ ਪੰਜਾਬ ਹਰਿਆਣਾ ਹਾਈ ਕੋਰਟ ਨੇ। ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਇੱਕ ਅਹਿਮ ਜਿਹੜਾ ਜੀ ਉਹ ਮੋੜ ਆਉਂਦਾ ਜਿਹਦਾ ਜਿਹੜਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵਾਰੀ ਫਿਰ ਖਲਬਲੀ ਮਚਾਊਗਾ। ਜਿਹੜਾ ਚਲਾਨ ਪੇਸ਼ ਕੀਤਾ ਗਿਆ ਇੱਥੇ ਫਰੀਦਕੋਟ ਦੀ ਅਦਾਲਤ ਦੇ ਵਿੱਚ, ਲੰਮਾ ਚੌੜਾ ਇਹ ਜਿਹੜਾ ਜੀ ਉਹ ਚਲਾਨ ਹੈ। ਔਰ ਇਹ ਤੋਂ ਪਹਿਲਾਂ ਜਿਹੜੇ ਵਾਪਸ ਪਰਤੇ SIT ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਹੋਰੀ, ਉਹਨਾਂ ਨੇ ਕੱਲ ਪਹਿਲਾਂ ਸਟੇਟਸ ਜਿਹੜਾ ਜੀ ਉਹ ਲਿਖਿਆ ਕਿ ਆਗੇ ਦੇਖੀਏ ਹੋਤਾ ਹੈ ਕਿਆ। ਇਹ ਬਹੁਤ ਜ਼ਿਆਦਾ ਜਿਹੜਾ ਜੀ ਚਰਚਿਤ ਹੋ ਗਿਆ, ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੇ ਆਪਣੇ ਪੇਜ ਤੋਂ ਇਹਨੂੰ ਡਿਲੀਟ ਜਿਹੜਾ ਜੀ ਉਹ ਕਰ ਦਿੱਤਾ। ਉਦੋਂ ਪਹਿਲਾਂ ਇਹ ਵੱਖ-ਵੱਖ ਗਰੁੱਪਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜਿਹੜਾ ਜੀ ਉਹ ਚੱਲ ਗਿਆ ਸੀਗਾ। ਇਹ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ SIT, ਉਹਦੇ ਵੱਲੋਂ ਜਿਹੜਾ ਸੀਗਾ ਜੀ ਫਰੀਦਕੋਟ ਦੀ ਅਦਾਲਤ ਦੇ ਵਿੱਚ ਦਾਇਰ ਕੀਤਾ ਗਿਆ ਚਲਾਨ ਜਿਹੜਾ ਜੀ ਉਹ ਕਈ ਕੁਛ ਨਵਾਂ ਕਹਿ ਰਿਹਾ। SIT ਨੇ ਬਰਗਾੜੀ 'ਚ ਬੇਅਦਬੀ ਘਟਨਾ ਤੋਂ ਬਾਅਦ ਕੋਟਕਪੂਰਾ 'ਚ ਹੋਏ ਗੋਲੀਕਾਂਡ ਦੇ ਮਾਮਲੇ 'ਚ ਦਾਇਰ ਚਾਰਜਸ਼ੀਟ ਦੇ ਵਿੱਚ ਕਈ ਗੰਭੀਰ ਸਵਾਲ ਜਿਹੜੇ ਜੀ ਉਹ ਉਠਾਤੇ ਹੈ। ਚਾਰਜਸ਼ੀਟ ਦੇ ਵਿੱਚ ਕਿਹਾ ਗਿਆ ਕਿ ਪੰਜਾਬ ਸਰਕਾਰ ਨੇ 10 ਅਕਤੂਬਰ 2015 ਨੂੰ ਸੂਬੇ ਦੇ ਇੰਟੈਲੀਜੈਂਸ ਚੀਫ HS ਢਿੱਲੋਂ ਦਾ ਤਬਾਦਲਾ ਕਰਤਾ ਔਰ ਉਹਨਾਂ ਦੀ ਜਗ੍ਹਾ ਦੇ ਉੱਤੇ DIG ਰੈਂਕ ਦੇ ਅਧਿਕਾਰੀ ਜਿਹੜਾ ਜਾਇਸਵਾਲ ਸੀਗਾ ਉਹਨੂੰ ਇੰਟੈਲੀਜੈਂਸ ਦਾ ਚੀਫ ਨਿਯੁਕਤ ਕਰਤਾ, ਜੋ ਕਿ ਡਾਇਰੈਕਟ DGP ਪੰਜਾਬ ਨੂੰ ਰਿਪੋਰਟ ਕਰਨ ਲੱਗ ਗਿਆ ਸੀਗਾ। SIT ਇਸ ਚਲਾਨ ਦੇ ਵਿੱਚ ਕਹਿੰਦੀ ਆ ਕਿ ਇੰਟੈਲੀਜੈਂਸ ਚੀਫ ਦੇ ਤਬਾਦਲੇ ਤੋਂ ਬਾਅਦ 20 ਦਿਨਾਂ ਦੇ ਵਿੱਚ ਬਰਗਾੜੀ ਸਣੇ ਸੂਬੇ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬੇਅਦਬੀ ਦੀਆਂ 15 ਘਟਨਾਵਾਂ ਵਾਪਰੀਆਂ। ਇਹ ਬਹੁਤ ਅਹਿਮ ਪੁਆਇੰਟ ਨੇ ਜੀ ਇਸ ਚਲਾਨ ਵਿੱਚ ਕਿ 15 ਘਟਨਾਵਾਂ ਵਾਪਰਦੀਆਂ ਨੇ। SIT ਦਾ ਦਾਅਵਾ ਹੈ ਕਿ ਇਹਨਾਂ ਘਟਨਾਵਾਂ ਦੀ ਸਾਜ਼ਿਸ਼ ਉਦੋਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, DGP ਉਦੋਂ ਦੇ ਸਮੇਤ ਸੈਣੀ ਤੇ ਡੇਰਾ ਸਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਰਚੀ। ਚਾਰਜਸ਼ੀਟ ਕਹਿੰਦੀ ਆ ਕਿ ਇੰਟੈਲੀਜੈਂਸ ਢਿੱਲੋਂ ਦੇ ਬਦਲੀ ਤੋਂ ਬਾਅਦ ਕਈ ਸੀਨੀਅਰ ਅਧਿਕਾਰੀ ਇਸ ਅਹੁਦੇ ਦੇ ਉੱਤੇ ਲੱਗਣ ਲਈ ਤਿਆਰ ਸੀਗੇ, ਪਰ ਇੱਕ ਜੂਨੀਅਰ ਅਧਿਕਾਰੀ ਨੂੰ ਇਹਦੇ ਉੱਤੇ ਲਿਆ ਕੇ ਲਾਇਆ ਗਿਆ। SIT ਦੇ ਇਸ ਚਲਾਨ ਦੇ ਅਨੁਸਾਰ ਜਿਹੜਾ ਸੀਗਾ 19 ਨਵੰਬਰ ਨੂੰ ਜਦੋਂ ਇਹ ਪਿਛਲੇ ਸਾਲ ਜਿਹੜੀ ਪੁੱਛਗਿੱਛ ਕੀਤੀ ਗਈ ਆ ਸੁਖਬੀਰ ਸਿੰਘ ਬਾਦਲ ਹੋਰਾਂ ਤੋਂ, ਤਾਂ ਉਦੋਂ ਇੰਟੈਲੀਜੈਂਸ ਚੀਫ ਦੇ ਤਬਾਦਲੇ ਦੇ ਬਾਰੇ ਸਵਾਲ ਕੀਤਾ ਗਿਆ ਸੀ। ਇਹ ਚਲਾਨ 'ਚ ਦਰਜ ਹੈ। ਉਹਨਾਂ ਕਿਹਾ ਕਿ ਇਹਦੇ ਬਾਰੇ DGP ਸਮੇਤ ਸੈਣੀ ਦੱਸ ਸਕਦੇ ਆ। ਇਹ ਕਿਉਂਕਿ ਗ੍ਰਹਿ ਮੰਤਰਾਲਾ ਉਹਨਾਂ ਕੋਲ ਸੁਖਬੀਰ ਸਿੰਘ ਬਾਦਲ, ਉਹ ਕਹਿੰਦੇ ਕਿ ਇਹਦੇ DGP ਸੈਣੀ ਦੱਸਣਗੇ। ਜਦੋਂ ਕਿ DGP ਸੈਣੀ ਹੋਰਾਂ ਤੋਂ ਜਿਹੜੀ ਪੁੱਛਗਿੱਛ ਕੀਤੀ ਗਈ ਕਿ ਇਹ ਤਬਾਦਲਾ ਕਿਉਂ ਕੀਤਾ ਗਿਆ ਸੀ, ਤਾਂ ਉਹ ਕਹਿੰਦੇ ਮੈਨੂੰ ਕੀ ਪਤਾ, ਗ੍ਰਹਿ ਮੰਤਰਾਲਾ ਤਾਂ ਸੁਖਬੀਰ ਸਿੰਘ ਬਾਦਲ ਕੋਲੇ ਸੀਗਾ, ਇਹ ਤਾਂ ਉਹਨਾਂ ਨੇ ਤਬਾਦਲਾ ਜਿਹੜਾ ਜੀ ਉਹ ਕੀਤਾ ਸੀਗਾ। ਇਹ ਬਹੁਤ ਅਹਿਮ ਪੁਆਇੰਟ ਹੈ ਜੀ ਇਸ ਸਾਰੇ ਜਿਹੜਾ ਜੀ ਉਹ ਚਲਾਨ ਦੇ ਵਿੱਚ। ਤਾਂ ਹੀ SIT ਨੇ ਜਿਹੜਾ ਇਹ ਚਲਾਨ ਪੇਸ਼ ਕੀਤਾ ਉਹਦੇ ਵਿੱਚ ਇਸ ਗੱਲ ਦਾ ਵੀ ਉਚੇਚਾ ਜ਼ਿਕਰ ਕੀਤਾ ਕਿ ਜਿਹੜੀ ਬੰਬੇ ਦੇ ਵਿੱਚ ਮੀਟਿੰਗ ਹੋਈ ਸੀ ਸੁਖਬੀਰ ਸਿੰਘ ਬਾਦਲ ਤੇ ਡੇਰਾ ਸਰਸਾ ਦੇ ਮੁਖੀ ਦੀ, ਉਹਨਾਂ ਦੇ ਕੋਲੇ ਪੁਖਤਾ ਸਬੂਤ ਇਹਦੇ ਇਸ ਮੀਟਿੰਗ ਦੇ ਹੈਗੇ ਆ, ਕਿਉਂਕਿ SIT ਜੋੜ ਰਹੀ ਆ ਗੁਰੂ ਗ੍ਰੰਥ ਸਾਹਿਬ ਦੀਆਂ ਸਾਰੀਆਂ ਘਟਨਾਵਾਂ ਨੂੰ ਉਸ ਮੀਟਿੰਗ ਦੇ ਨਾਲ, ਜਿਹਦੇ ਵਿੱਚ ਸਰਸੇ ਵਾਲੇ ਦੀ ਫਿਲਮ ਪੰਜਾਬ ਦੇ ਵਿੱਚ ਲਵਾਉਣ ਦੇ ਵਾਸਤੇ ਜਿਹੜੀ ਜੀ ਇਹ ਮੀਟਿੰਗ ਕੀ ਸਮਝੌਤਾ ਕੀਤਾ ਜਿਹੜਾ ਜੀ ਉਹ ਗਿਆ ਸੀਗਾ। ਫਿਰ ਜਥੇਦਾਰਾਂ ਨੂੰ ਫੋਨ ਦੇ ਉੱਤੇ ਉੱਥੇ ਸੱਦ ਕੇ ਨਿਰਦੇਸ਼ ਦਿੱਤੇ ਗਏ ਸੀ ਵੀ ਜਾਓ ਜਾ ਕੇ ਡੇਰੇ ਵਾਲੇ ਨੂੰ ਮੁਆਫ ਕਰ ਦਿਓ, ਉਹਦੇ ਜਿਹੜਾ ਦੀ ਮੁਆਫੀ ਦੇ ਦਿਓ ਤਾਂ ਕਿ ਉਹਦੀ ਫਿਲਮ ਪੰਜਾਬ ਦੇ ਵਿੱਚ ਰਿਲੀਜ਼ ਹੋ ਸਕੇ। ਔਰ ਇਹ ਸਾਰੀਆਂ ਘਟਨਾਵਾਂ ਦੀ ਜੜ ਸੀ। ਦੇਖੋ ਕਿੰਨਾ ਲਾਲਚ ਸੀਗਾ, ਸਾਰਾ ਕੁਛ ਇੱਕ ਪਾਸੇ ਰੱਖਤਾ। ਤਾਂ ਕਿ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਪਿੱਛੇ ਰੌਲਾ ਜਿਹਾ ਪੈ ਗਿਆ ਸੀ, ਸ਼ਾਇਦ ਇਹਨਾਂ ਦੀ ਏਕਤਾ ਹੋਣ ਲੱਗੀ ਆ, ਪਰ ਕੋਈ ਅਸਾਰ ਨਹੀਂ ਇਹਨਾਂ ਦੀ ਏਕਤਾ ਦੇ। ਬਿਲਕੁਲ ਜੀ, ਇਸ ਲਈ ਇਹ ਆ ਕਿ ਜਿਨ੍ਹਾਂ ਹਾਲਾਤਾਂ ਦੇ ਵਿੱਚ ਜਿੱਥੇ ਇੱਕ ਪਾਰਟੀ ਜਿਹੜੀ ਦੀ ਉਹ ਪਹੁੰਚ ਗਈ ਸੀ ਉਹ ਸਭ ਨੂੰ ਜਿਹੜਾ ਪਤਾ, ਔਰ ਕਿਹਨਾਂ ਨੇ ਪਹੁੰਚਾਇਆ ਉਹ ਵੀ ਜਿਹੜਾ ਜੀ ਉਹ ਸਭ ਨੂੰ ਪਤਾ।
ਇਹਦੇ ਦੌਰਾਨ ਜਿਹੜੀਆਂ ਗੱਲਾਂ ਚੱਲਦੀਆਂ ਰਹੀਆਂ ਨੇ ਕਿ ਏਕਤਾ ਵੱਲ ਨੂੰ ਬੜੇ ਜਿਹੜੇ ਜੀ ਉਹ ਕਦਮ ਵੱਧ ਰਹੇ ਆ, ਜਿਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਉਹ ਵੀ ਸਾਰੇ ਜਿਹੜਾ ਜੀ ਕਹੀ ਜਾਂਦੇ ਆ ਕਿ ਬਦਲ ਤਾਂ ਉਹੀ ਦੇਣਗੇ। ਹੁਣ ਜ਼ਮਾਨਤਾਂ ਜ਼ਬਤ ਕਰਵਾਉਣ ਵਾਲੇ ਬਦਲ ਕਿਵੇਂ ਦੇਣਗੇ? ਇਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜਾ ਜੀ ਅਜੀਬੋ ਗਰੀਬ ਗੱਲ ਹੈ। ਇੱਕ ਪਾਸੇ ਨੈਸ਼ਨਲ ਪਾਰਟੀ ਹੈ, ਉਹਦਾ ਪ੍ਰਧਾਨ ਜਿਹੜਾ ਜੀ ਉਹ ਜਦੋਂ ਚੋਣ ਹਾਰ ਗਿਆ ਤੇ ਉਹ ਇਸ ਗੱਲ ਦੇ ਉੱਤੇ ਅੜਿਆ ਹੋਇਆ ਕਿ ਉਹਨੇ ਅਸਤੀਫਾ ਜਿਹੜਾ ਜੀ ਉਹ ਦੇਣਾ, ਤੇ ਦੂਜੇ ਪਾਸੇ ਜਿਹੜੇ ਜ਼ਮਾਨਤਾਂ ਜ਼ਬਤ ਕਰਾਉਣ ਵਾਲੇ ਆ ਉਹ ਕਹਿੰਦੇ ਕਿ 22 ਦੇ ਵਿੱਚ ਬਦਲ ਹੀ ਅਸੀਂ ਦੇਣਾ। ਇਹ ਵੱਖਰਾ ਪੰਨ ਹੈ ਜੀ ਸਿਆਸਤ ਦਾ। ਕਿਵੇਂ ਬਦਲ ਦੇਣਾ ਇਹ ਨਹੀਂ ਜਿਹੜਾ ਜੀ ਉਹ ਪਤਾ। ਅੰਦਰ ਖਾਤੇ ਕੀ ਹੋਇਆ, ਕਿਵੇਂ ਕੀ ਕੁਛ ਜਿਹੜਾ ਜੀ ਉਹ ਲੈ ਲਿਆ, ਕਿਵੇਂ ਇਹ ਸਾਰਾ ਕੁਝ ਚੱਲਿਆ, ਇਹਦੇ ਬਾਰੇ ਹੁਣ ਤਾਂ ਬਹੁਤ ਕੁਛ ਜਿਹੜਾ ਜੀ ਉਹ ਚੱਲੀ ਜਾਂਦਾ। ਇਹ ਵੀ ਜਿਹੜੀ ਜੀ ਗੱਲ ਚੱਲੀ ਜਾਂਦੀ ਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਾਰਿਆਂ ਨੂੰ ਨਾਲ ਲੈ ਕੇ ਆਪਣੇ ਵਿਧਾਇਕਾਂ ਨੂੰ ਜਿਹੜਾ ਜੀ ਉਹ ਤੁਰਨਾ ਚਾਹੁੰਦੀ ਆ। ਜਗਦੇਵ ਸਿੰਘ ਕਮਾਲੂ, ਜਗਤਾਰ ਸਿੰਘ ਜੱਗਾ, ਪਿਰਮਲ ਖਾਲਸਾ ਜਿਹੜੇ ਨੇ ਜੀ ਇਹ ਤਿੰਨੇ ਉਹਨਾਂ ਦੇ ਵਿੱਚ ਸ਼ਾਮਲ ਸੀਗੇ। ਪੰਜਾਂ ਦੇ ਵਿੱਚ ਜਿਹੜੇ ਕਿ ਚਲੇ ਗਏ ਸੀ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ ਜੀ। ਸੁਖਪਾਲ ਸਿੰਘ ਖਹਿਰਾ ਹੋਰੀ ਵੱਖਰੀ ਪਾਰਟੀ ਬਣਾ ਕੇ ਜ਼ਮਾਨਤ ਜ਼ਬਤ ਕਰਾ ਕੇ ਜਿਹੜਾ ਜੀ ਉਹ ਪਰਤ ਆਇਆ ਤੇ ਹੁਣ 2022 ਦੇ ਵਿੱਚ ਬਦਲ ਦੇਣ ਦੀ ਗੱਲ ਜਿਹੜੀ ਉਹ ਕਰ ਰਿਹਾ। ਇਹਦੇ ਵਿੱਚ ਜਿਹੜੇ ਕੰਵਰ ਸੰਧੂ ਹੋਰੀ ਨੇ ਉਹ ਚੁੱਪ ਕਰਕੇ ਜਿਹੜਾ ਜੀ ਉਹ ਬੈਠੇ ਆ। ਹਾਂ, ਪਿਛਲੇ ਦਿਨਾਂ ਤੋਂ ਇਹ ਜ਼ਰੂਰ ਕਹਿੰਦੇ ਸੀਗੇ ਕਿ ਉਹ ਇਕੱਠੇ ਹੋ ਕੇ ਜਿਹੜਾ ਜੀ ਉਹ ਤੁਰਨਾ ਚਾਹੀਦਾ। ਉਹ ਕਹਿੰਦੇ ਕਿ ਮੈਂ ਤਾਂ ਇਹਦੇ ਵਿੱਚ ਕੋਈ ਰੋਲ ਜਿਹੜਾ ਜੀ ਉਹ ਨਹੀਂ ਨਿਭਾ ਸਕਦਾ। ਇਹ ਜਿਹੜੇ ਵਿਧਾਇਕ ਨੇ ਉਹ ਕਹਿੰਦੇ ਕਿ ਏਕਤਾ ਤਾਂ ਜਿਹੜੀ ਹੋਣੀ ਚਾਹੀਦੀ ਆ। ਪਰ ਇਹ ਕਿਹਾ ਜਾ ਰਿਹਾ ਹੈ ਕਿ ਪਿਰਮਲ ਖਾਲਸਾ, ਜਗਤਾਰ ਸਿੰਘ ਜੱਗਾ, ਜਗਦੇਵ ਸਿੰਘ ਕਮਾਲੂ, ਇਹਨਾਂ ਦੀ ਜਿਹੜੀ ਵਾਗਡੋਰ ਆ ਉਹ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਹੋਰਾਂ ਦੇ ਹੱਥ ਹੈ। ਉਹ ਇਹ ਤਾਂ ਵਾਪਸ ਜਿਹੜਾ ਜੀ ਆਉਣਾ ਚਾਹੁੰਦੇ ਨੇ, ਪਰ ਇਹ ਉਹਨਾਂ ਨੂੰ ਆਉਣ ਨਹੀਂ ਜਿਹੜਾ ਜੀ ਪਾਰਟੀ ਦੇ ਵਿੱਚ ਦੇਣਾ ਚਾਹੁੰਦੇ। ਜਿਹੜੇ ਨਾਜਰ ਸਿੰਘ ਮਾਨਸ਼ਾਹੀਆ ਨੇ ਉਹ ਕਾਂਗਰਸ ਦੇ ਵਿੱਚ ਪਰਤ ਗਏ ਔਰ ਉਹਨਾਂ ਨੂੰ ਕਾਂਗਰਸੀ ਰੰਗ ਜਿਹੜਾ ਜੀ ਉਹ ਚੜਿਆ ਹੋਇਆ ਔਰ ਉਹਨਾਂ ਦੇ ਹਾਲਾਤ ਤੇ ਕੀ ਬਣ ਗਿਆ ਆਪਾਂ ਕੱਲ ਸਾਂਝਾ ਕੀਤਾ ਸੀਗਾ ਕਿ ਮਾਨਸਾ ਤੋਂ ਉਹਨਾਂ ਨੂੰ ਕੋਈ ਟਿਕਟ ਨਹੀਂ ਮਿਲ ਰਹੀ, ਪਰ ਫਿਰ ਵੀ ਉਹ ਕਹਿੰਦੇ ਮੈਂ ਵਰਕਰ ਵਜੋਂ ਕੰਮ ਕਰਨ ਨੂੰ ਤਿਆਰ ਹਾਂ। ਕਿੱਥੇ MLA-ਸ਼ਿਪ ਤੇ ਕਿੱਥੇ ਵਰਕਰ? ਤਰੱਕੀ ਤਾਂ ਨੂੰ ਹੁੰਦੀ ਸੀ, ਇਹ ਠਾਹ ਨੂੰ ਜਿਹੜਾ ਜੀ ਹੋ ਗਈ। ਸੰਦੋਆ ਜਿਹੜੇ ਨੇ ਜੀ ਅਜੇ ਉਹਨੂੰ ਲਾਲਚ ਹੈ ਕਿ ਜਦੋਂ ਉਹਦੇ ਇਲਾਕੇ 'ਚ ਚੋਣ ਹੋਊਗੀ ਤੇ ਕਾਂਗਰਸ ਉਹਨੂੰ ਜਿਹੜਾ ਜੀ ਉਹ ਉਮੀਦਵਾਰ ਬਣਾ ਸਕਦੀ ਆ। ਉਹ ਇਹਨਾਂ ਸੁਪਨਿਆਂ ਦੇ ਵਿੱਚ ਜਿਹੜਾ ਜੀ ਉਹ ਚੱਲ ਰਿਹਾ। ਹੁਣ ਸਵਾਲ ਜਿਹੜਾ ਜੀ ਫਿਰ ਇਹ ਖੜਾ ਹੋ ਰਿਹਾ ਕਿ ਕੀ ਕੋਈ ਬਦਲ ਜਿਹੜਾ ਜੀ ਪੰਜਾਬ ਦੇ ਵਿੱਚ ਆ ਸਕੂਗਾ? ਜਿਹੋ ਜਿਹੇ ਹਾਲਾਤ ਇਹਨਾਂ ਲੋਕ ਸਭਾ ਚੋਣਾਂ ਦੇ ਦੌਰਾਨ ਬਣ ਗਏ ਆ, ਲੱਗਦਾ ਨਹੀਂ ਕਿ ਇਹਨਾਂ ਚੀਜ਼ਾਂ ਨੂੰ ਬੂਰ ਜਿਹੜਾ ਜੀ ਉਹ ਪੈ ਸਕੂਗਾ। ਕਿਉਂਕਿ ਜਿਹੜੇ ਜ਼ਮਾਨਤਾਂ ਜ਼ਬਤ ਕਰਾਉਣ ਵਾਲੇ ਆ ਜੇ ਉਹਨਾਂ ਨੇ ਬਦਲ ਜਿਹੜਾ ਜੀ ਉਹ ਦੇਣਾ ਹੁੰਦਾ ਫਿਰ ਉਹਨਾਂ ਦੀਆਂ ਜ਼ਮਾਨਤਾਂ ਹੀ ਕਿਉਂ ਜ਼ਬਤ? ਜੀ ਜੀ ਬਿਲਕੁਲ। ਤੇ ਅਗਲੀ ਗੱਲ ਕਰਦੇ ਹਾਂ, ਪੰਥਕ ਤੇ ਕਿਸਾਨੀ ਵੋਟ ਖੁਰਨ ਕਰਕੇ ਅਕਾਲੀ ਦਲ ਨੂੰ ਫਿਕਰ ਪਿਆ ਹੋਇਆ ਵਿੱਚੋਂ ਵਿੱਚ। ਬਿਲਕੁਲ ਜੀ। ਐਕਚੁਅਲੀ ਬੇਸ਼ੱਕ ਕਹਿਣ ਨੂੰ ਜੋ ਮਰਜ਼ੀ ਪ੍ਰਚਾਰੀ ਜਾਣ, 2 ਸੀਟਾਂ ਜਿਹੜੀਆਂ ਜੀ ਉਹ ਜਿੱਤ ਕੇ ਕੱਛਾਂ ਜਿਹੜੀਆਂ ਦੀ ਉਹ ਵਜਾਉਣ, ਪਰ ਅਸਲ ਕਹਾਣੀ ਇਹ ਹੈ ਕਿ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਵੀ ਇਸ ਗੱਲ ਦੇ ਉੱਤੇ ਵੱਡਾ ਚਰਚਾ ਜਿਹੜਾ ਦੀ ਹੋਇਆ ਕਿ ਪੰਜਾਬ ਦੇ ਪਿੰਡਾਂ ਦੀ ਵੋਟ ਅਕਾਲੀ ਦਲ ਦੇ ਹੱਥੋਂ ਖਿਸਕ ਗਈ। ਇਹਦੇ ਵਿੱਚ ਪੰਥਕ ਵੋਟ ਤੇ ਕਿਸਾਨੀ ਵੋਟ ਜਿਹੜੀ ਦੀ ਉਹ ਸ਼ਾਮਲ ਹੈ। ਜਿਹੜੇ ਇਹ ਆਗੂ ਨੇ ਉਹਨਾਂ ਨੇ ਸਵਾਲ ਉਠਾਏ ਇਸ ਮੀਟਿੰਗ ਦੇ ਵਿੱਚ ਕਿ ਪਿਛਲੇ ਦਿਨਾਂ ਦੇ ਵਿੱਚ ਥੋਕ ਦੇ ਵਿੱਚ ਅਕਾਲੀ ਦਲ ਦੇ ਅਹੁਦੇਦਾਰਾਂ ਦੀਆਂ ਕੀਤੀਆਂ ਗਈਆਂ ਨਿਯੁਕਤੀਆਂ ਦੀ ਡਿਟੇਲ ਦੱਸੀ ਜਾਵੇ। ਕਿਸੇ ਨੇ ਕੋਈ ਡਿਟੇਲ ਜਿਹੜੀ ਜੀ ਉਹ ਨਹੀਂ ਦੱਸੀ ਔਰ ਇਹ ਕਿਹਾ ਗਿਆ ਜੀ ਕਿ ਹੋ ਗਈਆਂ ਨਿਯੁਕਤੀਆਂ ਤਾਂ ਹੋ ਗਈਆਂ। ਇਹ ਜਿਹੜੇ ਆਗੂ ਨੇ ਇਸ ਗੱਲ ਨੂੰ ਲੈ ਕੇ ਫਿਕਰਮੰਦ ਸਨ ਕਿ ਜੇ ਇਉਂ ਨਿਯੁਕਤੀਆਂ ਜਿਹੜੀਆਂ ਦੀ ਉਹ ਕਰਨੀਆਂ ਨੇ ਫਿਰ ਤਾਂ ਅਕਾਲੀ ਦਲ ਜਿਹੜਾ ਜੀ ਉਹ ਚੱਲ ਹਟਿਆ। ਇਹ ਵੀ ਜਿਹੜਾ ਜੀ ਇਹਨਾਂ ਆਗੂਆਂ ਨੇ ਇਹ ਗੱਲ ਜਿਹੜੀ ਦੀ ਕਹੀ ਕਿ ਜਿਹੜੇ ਦਲ ਬਦਲੂ ਨੇ ਉਹਨਾਂ ਨੂੰ ਅਹਿਮ ਅਹੁਦੇ ਜਿਹੜੇ ਜੀ ਉਹ ਅਕਾਲੀ ਦਲ ਦੇ ਵਿੱਚ ਦਿੱਤੇ ਗਏ ਆ, ਜਿਹੜੇ ਕਿ ਖਤਰਨਾਕ ਪਾਸੇ ਨੂੰ ਇਸ਼ਾਰਾ ਜਿਹੜਾ ਜੀ ਉਹ ਕਰ ਰਹੇ ਨੇ, ਜਿਹਦੇ ਕਰਕੇ ਸੀਨੀਅਰ ਆਗੂ ਕਹਿੰਦੇ ਆ ਕਿ ਜਿਹੜੇ ਟਕਸਾਲੀ ਆਗੂ ਨੇ ਉਹ ਨਿਰਾਸ਼ਾ ਦੇ ਵਿੱਚ ਜਿਹੜਾ ਜੀ ਉਹ ਚਲੇ ਗਏ ਨੇ। ਬੇਸ਼ੱਕ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਸੀ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਹੋਰਾਂ ਦੀ ਜਿੱਤ ਦੇ ਉੱਤੇ ਬਹੁਤਾ ਜਿਹੜਾ ਜੀ ਉਹ ਆਣਾ ਬਾਣਾ ਬੁਣਿਆ ਗਿਆ ਔਰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਕਾਲੀ ਦਲ ਦੇ ਵਿੱਚ ਅਕਾਲੀ ਦਲ ਨੇ ਤਾਂ ਬਹੁਤ ਚੜ੍ਹਾਈ ਜਿਹੜੀ ਹੈ ਜੀ ਉਹ ਕਰ ਲਈ ਹੈ ਇਹ 2 ਸੀਟਾਂ ਜਿਹੜੀਆਂ ਜੀ ਉਹ ਜਿੱਤ ਕੇ। ਪਰ ਉੱਥੇ ਜਿਹੜੀ ਕੋਰ ਕਮੇਟੀ ਦੇ ਵਿੱਚ ਮੀਟਿੰਗ ਹੋਈ ਉਹਦੇ ਵਿੱਚ ਜਿਹੜੇ ਬਾਕੀ ਅਕਾਲੀ ਆਗੂ ਸਨ ਉਹਨਾਂ ਨੇ ਬਾਰ-ਬਾਰ ਇੱਕ ਗੱਲ ਉਠਾਈ ਕਿ ਪਿੰਡਾਂ ਦੇ ਵਿੱਚੋਂ ਤੁਹਾਡੀ ਵੋਟ ਉੱਡ ਗਈ। ਸ਼ਹਿਰਾਂ ਦੀ ਜਿਹੜੀ ਵੋਟ ਪਈ ਆ ਉਹ ਤੁਹਾਨੂੰ ਨਰਿੰਦਰ ਮੋਦੀ ਹੋਰਾਂ ਦੇ ਨਾਂ ਦੇ ਉੱਤੇ ਪਈ ਆ। ਇਹਦੇ ਉੱਤੇ ਅਕਾਲੀ ਆਗੂ ਜਿਹੜੇ ਸੀਗੇ ਉਹਨਾਂ ਨੇ ਇਹ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਵੀ ਪਤਾ ਹੈ ਕਿ ਇਹ ਵੋਟ ਅਕਾਲੀ ਦਲ ਨੂੰ ਨਰਿੰਦਰ ਮੋਦੀ ਹੋਰਾਂ ਦੇ ਨਾਂ ਦੇ ਉੱਤੇ ਪਈ ਆ ਤੇ ਉਹ ਆਉਂਦੇ ਦਿਨਾਂ ਦੇ ਦੌਰਾਨ ਅਕਾਲੀ ਦਲ ਜਿਹੜਾ ਉਹਦੇ ਵਾਸਤੇ ਮੁਸ਼ਕਲਾਂ ਜਿਹੜੀਆਂ ਦੀ ਉਹ ਖੜੀਆਂ ਕਰ ਸਕਦਾ। ਜਦੋਂ ਭਾਰਤੀ ਜਨਤਾ ਪਾਰਟੀ ਨੂੰ ਪਤਾ ਲੱਗੂਗਾ ਕਿ ਉਹਦਾ ਵੋਟ ਬੈਂਕ ਜਿਹੜਾ ਦੀ ਵਧਿਆ, ਅਕਾਲੀ ਦਲ ਉਹਦੇ ਆਸਰੇ ਆ ਤੇ ਫਿਰ ਉਹ ਅਕਾਲੀ ਦਲ ਦੇ ਆਸਰੇ ਕਿਉਂ ਜਿਹੜਾ ਦੀ ਉਹ ਰਹੂਗਾ। ਜਿਹੜੇ ਨੇਤਾ ਸੀ ਉਹਨਾਂ ਨੇ ਇਹ ਵੀ ਖਦਸ਼ਾ ਜਿਹੜਾ ਦੀ ਉਹ ਪ੍ਰਗਟ ਕੀਤਾ ਕਿ ਜੇ ਭਾਜਪਾ ਨੂੰ
ਚੰਗਾ ਬਦਲ ਜਿਹੜਾ ਜੀ ਲੱਭ ਗਿਆ ਨਾਲ ਤੁਰਨ ਵਾਲਾ, ਤੇ ਉਹ ਅਕਾਲੀ ਦਲ ਨੂੰ ਜਿਹੜਾ ਜੀ ਉਹ ਸਾਈਡ ਲਾਈਨ ਕਰ ਸਕਦਾ ਆ। ਇਹ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਜਿਹੜੇ ਅਕਾਲੀ ਆਗੂ ਸੀ ਉਹਨਾਂ ਨੇ ਆਪਣੇ ਵਿਚਾਰ ਜਿਹੜੇ ਜੀ ਉਹ ਦਿੱਤੇ। ਹੁਣ ਸਵਾਲ ਇਹ ਆ ਕਿ ਇਹਨਾਂ ਦੇ ਉੱਤੇ ਜਿਹੜੇ ਮੌਜੂਦਾ ਪ੍ਰਧਾਨ ਨੇ ਉਹ ਬਹਿ ਕੇ ਗੌਰ ਜਿਹੜਾ ਜੀ ਉਹ ਕਰਨਗੇ ਕਿ ਪੰਥਕ ਵੋਟ ਬੈਂਕ ਕੀ ਹੁੰਦਾ ਤੇ ਕਿਸਾਨੀ ਵੋਟ ਬੈਂਕ ਕੀ ਹੁੰਦਾ। ਬਿਲਕੁਲ ਅਸਰ ਕੌਣ ਕਰਦਾ ਇਹਨਾਂ ਦਾ। ਤੇ ਅੱਗੇ ਬਾਦਲ ਪਰਿਵਾਰ ਦੀ ਜੇ ਗੱਲ ਕਰੀਏ, ਇਸ ਦੇ ਵਿੱਚ ਤਿੰਨ ਜੀ ਇੱਦਾਂ ਦੇ ਆ ਕਿ ਕਈ ਪੀੜ੍ਹੀਆਂ ਹੀ ਵੀ ਇਹਨਾਂ ਨੂੰ ਹੱਥ ਲਾਉਣ ਦੀ ਲੋੜ ਨਹੀਂ, ਇਹਨਾਂ ਨੂੰ ਪੈਨਸ਼ਨਾਂ ਹੀ ਇੰਨੀਆਂ ਆ ਰਹੀਆਂ। ਉਹਦੀ ਖਜ਼ਾਨਾ ਤਾਂ ਉਹਨਾਂ ਦੇ ਕੋਲੇ ਕਿੰਨਾ ਕੁ ਹੈ ਇਹ ਤਾਂ ਸਭ ਨੂੰ ਜਿਹੜਾ ਦੀ ਉਹ ਪਤਾ, ਸਭ ਕੁਛ ਹੀ ਜਿਹੜਾ ਦੀ ਉਹਨਾਂ ਦਾ। ਪਰ ਜੇ ਆਪਾਂ ਸਰਕਾਰੀ ਜਿਹੜੀ ਦੀ ਉਹ ਗੱਲ ਕਰੀਏ ਤੇ ਸਰਕਾਰੀ ਤੌਰ ਦੇ ਉੱਤੇ ਵੀ ਇਸ ਵੇਲੇ ਜਿਹੜੇ ਇਹ ਕਹਿ ਲਓ ਕਿ ਛੱਪੜ ਪਾੜ ਕੇ ਤਾਂ ਜਿਹੜਾ ਦੀ ਉਹ ਡੰਡਾ ਜਿਹੜਾ ਦੀ ਉਹ ਸੁਣਿਆ, ਪਰ ਇੱਕੋ ਹੀ ਪਰਿਵਾਰ ਨੂੰ ਮਿਲੀ ਜਾਣ, ਇਹ ਜਿਹੜੀ ਇਹਦੀ ਹੈਰਾਨਗੀ ਵਾਲੀ ਗੱਲ ਤੁਸੀਂ ਕਹਿ ਸਕਦੇ ਹੋ। ਦੋਹਾਂ ਹੱਥਾਂ 'ਚ ਲੱਡੂ ਤਾਂ ਸੁਣੇ ਹੋਣਾ ਜੀ, ਇੱਥੇ 6 ਹੱਥਾਂ ਦੇ ਵਿੱਚ ਜਿਹੜੇ ਦੀ ਉਹ ਲੱਡੂ ਨੇ। ਕੇਂਦਰ ਤੇ ਪੰਜਾਬ ਦੇ ਖਜ਼ਾਨੇ ਦੀ ਮਿਹਰ ਇਸ ਪਰਿਵਾਰ ਦੇ ਉੱਤੇ ਪੂਰੀ ਜਿਹੜੀ ਦੀ ਉਹ ਹੈਗੀ ਆ। ਤਨਖਾਹਾਂ, ਭੱਤੇ, ਪੈਨਸ਼ਨ, ਸਾਰਾ ਕੁਛ ਇਸ ਪਰਿਵਾਰ ਦੇ ਉੱਤੇ ਜਿਹੜਾ ਦੀ ਉਹ ਡਿੱਗ ਰਿਹਾ। ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ MP ਬਣੇ ਆ, MP ਵਾਲੀ ਤਨਖਾਹ, ਭੱਤੇ ਤਾਂ ਉਹਨਾਂ ਨੂੰ ਮਿਲਣਗੇ। ਸਾਬਕਾ ਨੇ 3 ਟਰਮ ਦੇ, ਉਹਨਾਂ ਦੀ ਜਿਹੜੀ ਪੈਨਸ਼ਨ ਪੌਣੇ 2 ਲੱਖ ਰੁਪਈਆ ਉਹ ਮਿਲਣੀ ਵੱਖਰੇ ਤੌਰ ਦੇ ਉੱਤੇ ਸ਼ੁਰੂ ਹੋ ਗਈ। ਉਹ ਪਹਿਲਾਂ MLA ਸੀਗੇ ਤੇ ਉਦੋਂ ਸਾਬਕਾ MP ਵਾਲੀ ਜਿਹੜੀ ਪੈਨਸ਼ਨ ਸੀਗੀ 4 ਟਰਮਾਂ ਵਾਲੀ ਉਹ ਮਿਲਦੀ ਰਹੀ ਆ। ਸੁਖਬੀਰ ਸਿੰਘ ਬਾਦਲ ਹੋਰੀ 3 ਵਾਰੀ ਲੋਕ ਸਭਾ ਮੈਂਬਰ ਤੇ 1 ਵਾਰੀ ਰਾਜ ਸਭਾ ਮੈਂਬਰ ਰਹਿ ਚੁੱਕੇ ਆ। ਵਾਜਪਾਈ ਹਕੂਮਤ ਦੇ ਵਿੱਚ ਉਹ ਸਟੇਟ ਵਜ਼ੀਰ ਰਹਿ ਚੁੱਕੇ ਆ। ਉਹ ਉਹਨਾਂ ਨੂੰ ਪੈਨਸ਼ਨ ਜਿਹੜੀ ਹੈ ਜੀ ਉਹ ਵੱਖਰੇ ਤੌਰ ਦੇ ਉੱਤੇ ਮਿਲ ਰਹੀ ਆ, ਜਿਹੜੀ ਮਿਲਦੀ ਸਾਈਡ ਤੇ। ਹਰਸਿਮਰਤ ਕੌਰ ਬਾਦਲ ਹੁਣ ਜਿਹੜਾ ਜੀ ਉਹ MP ਫੇਰ ਬਣੇ ਆ, ਸੰਸਦ ਮੈਂਬਰ ਵਾਲੀ ਤਨਖਾਹ ਤੇ ਭੱਤੇ ਮਿਲਣਗੇ। ਸਾਰਾ ਕੁਛ ਜਿਹੜਾ ਜੀ ਉਹ ਹੁਣ ਡਬਲ ਹੋ ਜਾਊਗਾ। ਸੰਸਦ ਮੈਂਬਰ ਵਾਲੀਆਂ ਜਿਹੜੀਆਂ ਸਹੂਲਤਾਂ ਨੇ ਉਹ ਡਬਲ ਹੋ ਜਾਣਗੀਆਂ। ਜਿਹੜੀ 35,000 ਰੁਪਈਏ ਵਾਲੀ ਪੈਨਸ਼ਨ ਹੈ ਉਹਦੇ ਵੀ ਹੁਣ ਉਹ ਯੋਗ ਹੋ ਗਿਆ। ਟੈਲੀਫੋਨ, ਬਿਜਲੀ, ਪਾਣੀ, ਹਲਕਾ ਭੱਤਾ, ਦਫ਼ਤਰੀ ਭੱਤਾ, ਸਾਰਾ ਕੁਛ ਜਿਹੜਾ ਜੀ ਫ੍ਰੀ। ਬਿਜਲੀ ਦੀ ਖਪਤ ਦੇ 50,000 ਯੂਨਿਟ ਸਾਲਾਨਾ ਉਹ ਵੱਖਰੇ ਮਿਲਣਗੇ। ਟ੍ਰੇਨ ਦਾ ਸਫ਼ਰ ਤਾਂ ਕਰਦੇ ਹੀ ਨਹੀਂ, ਕਰਨਾ ਹੋਵੇ ਤੇ ਜਹਾਜ਼ ਦਾ ਸਫ਼ਰ ਜਿਹੜਾ ਜੀ ਉਹ ਮੁਫਤੋ ਮੁਫਤੀ। ਟੈਲੀਫੋਨ ਦੇ ਤੇ ਸਾਲਾਨਾ 1.5 ਲੱਖ ਰੁਪਈਆ ਮੁਫਤ ਕਾਲਾਂ ਦੀ ਸਹੂਲਤ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਬਾਰੇ ਨੇ ਰਹੇ ਆ, ਬਤੌਰ ਵਿਧਾਇਕ 85,000 ਰੁਪਈਆ ਭੱਤਾ ਤੇ ਤਨਖਾਹ ਜਿਹੜਾ ਉਹ ਲੈ ਹੀ ਰਹੇ ਆ। ਸਾਬਕਾ MP ਵਾਲੀ ਪੈਨਸ਼ਨ 25,000 ਰੁਪਈਆ ਵੱਖਰੀ ਜਿਹੜੀ ਦੀ ਉਹ ਚੱਲਦੀ ਹੈ। ਉਹ ਕਿਉਂਕਿ 10 ਵਾਰੀ ਵਿਧਾਇਕ ਬਣੇ ਆ, 5 ਵਾਰੀ ਮੁੱਖ ਮੰਤਰੀ ਰਹਿ ਚੁੱਕੇ ਆ। 5.25 ਲੱਖ ਰੁਪਈਆ ਪੈਨਸ਼ਨ ਜਿਹੜੀ ਦੀ ਉਹ ਵੱਖਰੀ ਆਈ ਜਾਂਦੀ ਹੈ। ਸਾਬਕਾ MP ਵਾਲੀ 25,000 ਰੁਪਈਆ ਜਿਹੜੀ ਦੀ ਉਹ ਸਾਈਡ ਤੇ ਆ ਰਹੀ ਹੈ। ਜਦੋਂ 97 ਤੋਂ 2002 ਤੱਕ ਮੁੱਖ ਮੰਤਰੀ ਬਣੇ ਸੀ ਤਾਂ ਉਦੋਂ ਉਹਨਾਂ ਨੇ ਜਿਹੜੀ ਖਜ਼ਾਨੇ ਚੋਂ ਤਨਖਾਹ ਨਹੀਂ ਸੀ ਲਈ, ਨਾ ਕੋਈ ਭੱਤਾ ਜਿਹੜਾ ਦੀ ਉਹ ਲਿਆ ਸੀਗਾ। ਹਾਂ, ਮੈਡੀਕਲ ਖਰਚਾ ਇੰਨਾ ਜਿਹੜਾ ਦੀ ਉਹ ਲੈ ਲਿਆ, ਉਹ ਭੱਤਿਆਂ ਭੁੱਤਿਆਂ ਤੋਂ ਉੱਪਰ ਸੀਗਾ। 97 ਤੋਂ 2002 ਦੇ ਦੌਰਾਨ ਨਿਊਯਾਰਕ ਤੋਂ 8 ਮਾਰਚ ਤੋਂ 2 ਅਪ੍ਰੈਲ 98 ਤੱਕ ਉਹਨਾਂ ਨੇ ਆਪਣਾ ਇਲਾਜ ਕਰਾਇਆ, ਜਿਹਦਾ ਖਰਚਾ 40 ਲੱਖ ਦੇ ਕਰੀਬ ਖਜ਼ਾਨੇ ਤੋਂ ਉਤਾਰਿਆ ਗਿਆ। ਉਸ ਤੋਂ ਬਾਅਦ 2007 ਤੋਂ 12 ਦੇ ਦੌਰਾਨ ਬਾਦਲ ਪਰਿਵਾਰ ਦੇ ਮੈਡੀਕਲ ਖਰਚਾ ਜਿਹੜਾ ਸੀਗਾ ਜੀ ਉਹ 3.5 ਕਰੋੜ ਤੋਂ ਟੱਪ ਗਿਆ। ਫਰਵਰੀ 17 ਦੇ ਵਿੱਚ ਵੱਡੇ ਬਾਦਲ ਦੇ ਅਮਰੀਕਾ ਦੇ ਵਿੱਚ ਚੱਲੇ ਇਲਾਜ ਦਾ ਖਰਚਾ ਸਣੇ ਟਿਕਟਾਂ ਦੇ 1 ਕਰੋੜ ਰੁਪਈਆ ਜਿਹੜਾ ਜੀ ਉਹ ਰਿਹਾ। ਭਾਵ ਕਿ ਮੈਡੀਕਲ ਭੱਤੇ ਤੇ ਦੂਜੇ ਤੀਜੇ ਜਿਹੜੇ ਜੀ ਉਹ ਸਭ ਕੁਛ। ਔਰ ਉਂਝ ਵੈਸੇ ਇਹ ਕਿਹਾ ਜਾਂਦਾ ਹੈ ਕਿ ਕਾਕਾ ਮੈਨੂੰ ਨਹੀਂ ਪਤਾ ਇਹ ਭੱਤੇ ਕੀ ਹੁੰਦੇ ਆ ਤੇ ਇਲਾਜ ਕੀ ਹੁੰਦਾ ਤੇ ਇਹ ਕਿਵੇਂ ਜਿਹੜਾ ਜੀ ਉਹ ਕਰਵਾਇਆ ਜਾਂਦਾ ਤੇ ਪੈਨਸ਼ਨ ਕਿਹਨੂੰ ਕਹਿੰਦੇ। ਦੇਖੋ ਜੀ, ਇਹਨਾਂ ਨੂੰ ਕਾਸੇ ਦਾ ਵੀ ਪਤਾ ਨਹੀਂਗਾ। ਤੇ ਅੱਗੇ ਗੱਲ ਕਰਦੇ ਆ ਭਾਰਤੀ ਕਮਿਊਨਿਸਟ ਪਾਰਟੀ ਦੀ, ਤੇ ਇਸ ਦੀ ਜਿਹੜੀ ਮਾਨਤਾ ਆ ਉਹ ਰੱਦ ਹੋਣ ਦੇ ਕਿਨਾਰੇ। ਐਕਚੁਅਲੀ ਜੀ ਜਿਹੜੀਆਂ ਕੁਛ ਵੱਡੀਆਂ ਪਾਰਟੀਆਂ ਨੇ ਉਹਨਾਂ ਦੀ ਮਾਨਤਾ ਰੱਦ ਹੋ ਸਕਦੀ ਹੈ ਜੀ। ਇਹ ਤਲਵਾਰ ਉਹਨਾਂ ਦੇ ਉੱਤੇ ਇਸ ਵੇਲੇ ਜਿਹੜਾ ਜੀ ਉਹ ਲਟਕ ਰਹੀ ਹੈ। ਐਕਚੁਅਲੀ ਪੁਰਾਣੇ ਤਰੀਕੇ ਦੇ ਨਾਲ ਚੱਲਣ ਵਾਲੇ ਨਵੇਂ ਜਿਹੜਾ ਸਮੇਂ ਦੇ ਵਿੱਚ ਢਲ ਨਹੀਂ ਸਕੇ, ਆਪਣੇ ਆਪ ਨੂੰ ਢਾਲ ਨਹੀਂ ਸਕੇ। ਲੋਕਾਂ ਦੀ ਨਬਜ਼ ਪਹਿਚਾਨਣ ਵਾਲੀ ਪਾਰਟੀ ਮੰਨੀਆਂ ਜਾਂਦੀਆਂ ਹੁੰਦੀਆਂ ਸੀ ਖੱਬੀਆਂ ਸੱਜੀਆਂ, ਪਰ ਐਸੀਆਂ ਦੀ ਉਹ ਪਛੜ ਗਈਆਂ ਕਿ ਅੱਜ ਹਾਲਾਤ ਜਿਹੜੇ ਜੀ ਇਹ ਬਣ ਗਏ ਕਿ ਲੋਕ ਸਭਾ ਚੋਣਾਂ ਦੇ ਵਿੱਚ ਸਿਰਫ 2 ਸੀਟਾਂ ਹਾਸਲ ਕਰਨ ਵਾਲੀ ਭਾਰਤੀ ਕਮਿਊਨਿਸਟ ਪਾਰਟੀ CPI ਦੀ ਕੌਮੀ ਮਾਨਤਾ ਖਤਮ ਹੋਣ ਕੰਢੇ ਪਹੁੰਚ ਗਈ ਹੈ। CPI ਦੇ ਵਾਂਗੂ 2014 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਤੇ ਨੈਸ਼ਨਲ ਕਾਂਗਰਸ ਪਾਰਟੀ NCP ਇਹਦੀ ਵੀ ਕੌਮੀ ਮਾਨਤਾ ਜਿਹੜੀ ਜੀ ਉਹ ਖਤਮ ਹੋਣ ਦੇ ਆਸਾਰ ਬਣ ਗਏ ਆ। ਪਰ 16 ਦੇ ਵਿੱਚ ਚੋਣ ਕਮਿਸ਼ਨ ਦੇ ਵੱਲੋਂ ਪਾਰਟੀ ਦੀ ਮਾਨਤਾ ਸੰਬੰਧੀ ਨਿਯਮਾਂ 'ਚ ਸੋਧਾਂ ਕੀਤੀਆਂ ਗਈਆਂ ਸੀ, ਜਿਨ੍ਹਾਂ ਕਰਕੇ ਇਹਨਾਂ ਦੀ ਪਾਰਟੀ ਦਾ ਸਿਆਸੀ ਜੀਵਨ ਜਿਹੜਾ ਜੀ ਉਹ ਕਾਇਮ ਰਿਹਾ ਸੀਗਾ। CPI ਦੇ ਜਨਰਲ ਸਕੱਤਰ ਸੁਧਾਕਰ ਰੈਡੀ ਕਹਿੰਦਾ ਕਿ ਚੋਣ ਕਮਿਸ਼ਨ ਦੇ ਮੌਜੂਦਾ ਵਿਜ਼ਨ ਦੇ ਅਨੁਸਾਰ ਸਾਡੀ ਪਾਰਟੀ ਦੀ ਕੌਮੀ ਮਾਨਤਾ ਖਤਰੇ 'ਚ ਹੈ। ਉਹ ਤੈਅ ਕਰਨਗੇ ਕਿ ਸਾਡੀ ਪਾਰਟੀ ਦੀ ਕੌਮੀ ਮਾਨਤਾ ਕਾਇਮ ਰਹੇ ਜਾਂ ਨਾ।
ਉਹ ਕਹਿੰਦੇ ਕਿ ਸਾਨੂੰ ਆਸ ਹੈ ਕਿ ਚੋਣ ਸੰਸਥਾ ਚੰਗਾ ਫੈਸਲਾ ਜਿਹੜਾ ਜੀ ਉਹ ਲਊਗੀ। ਕੋਈ ਵੀ ਕਹਿੰਦੇ ਆ ਕਿ ਹਾਲਾਂਕਿ ਪਾਰਟੀ ਦੀ ਕੌਮੀ ਮਾਨਤਾ ਦੇ ਨਾਲ ਉਹਨਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੇ ਉੱਤੇ ਕੋਈ ਫਰਕ ਨਹੀਂਗਾ। ਚੋਣ ਕਮਿਸ਼ਨ ਦੇ 1968 ਦੇ ਹੁਕਮਾਂ ਦੇ ਅਨੁਸਾਰ ਕੋਈ ਵੀ ਸਿਆਸੀ ਪਾਰਟੀ ਤਾਂ ਹੀ ਕੌਮੀ ਪਾਰਟੀ ਮੰਨੀ ਜਾਂਦੀ ਆ ਜੇ ਇਹਦੇ ਉਮੀਦਵਾਰ ਨੇ 4 ਜਾਂ ਇਸ ਤੋਂ ਵੱਧ ਸੂਬਿਆਂ ਦੀਆਂ ਘੱਟੋ ਘੱਟ 6% ਵੋਟਾਂ ਹਾਸਲ ਕੀਤੀਆਂ ਹੋਣ ਜਾਂ ਉਹਦੇ ਘੱਟੋ ਘੱਟ 4 ਲੋਕ ਸਭਾ ਮੈਂਬਰ ਹੋਣ। ਚੋਣ ਕਮਿਸ਼ਨ ਦੀ ਸੂਚੀ ਦੇ ਅਨੁਸਾਰ 7 ਪਾਰਟੀਆਂ ਨੂੰ ਕੌਮੀ ਮਾਨਤਾ ਹਾਸਲ ਹੈ, ਜਿਹਦੇ ਇੰਡੀਅਨ ਨੈਸ਼ਨਲ ਕਾਂਗਰਸ, ਆਲ ਇੰਡੀਆ ਤ੍ਰਿਣਮੂਲ ਕਾਂਗਰਸ, ਭਾਰਤੀ ਜਨਤਾ ਪਾਰਟੀ, ਬਹੁਜਨ ਸਮਾਜ ਪਾਰਟੀ, CPI, CPIM ਤੇ ਨੈਸ਼ਨਲ ਕਾਂਗਰਸ ਪਾਰਟੀ। ਹੁਣ ਇਹ ਜਿਹੜੀਆਂ ਕੁਝ ਵੱਡੀਆਂ ਪਾਰਟੀਆਂ ਨੇ, ਭਾਰਤੀ ਕਮਿਊਨਿਸਟ ਪਾਰਟੀ, CPI ਹੋ ਗਈ, ਬਸਪਾ ਹੋ ਗਈ ਤੇ ਨੈਸ਼ਨਲ ਕਾਂਗਰਸ ਜਿਹੜੀ ਦੀ ਹੋ ਗਈ ਸ਼ਰਦ ਪਵਾਰ ਹੋਰਾਂ ਵਾਲੀ, ਇਹਨਾਂ ਦੇ ਉੱਤੇ ਇਹ ਤਲਵਾਰ ਜਿਹੜੀ ਹੈ ਜੀ ਉਹ ਲਟਕ ਰਹੀ ਹੈ ਵੀ ਇਹਨਾਂ ਦੀ ਕੌਮੀ ਮਾਨਤਾ ਰੱਦ ਹੋ ਸਕਦੀ ਜੀ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਆਪ ਵੀ ਜਿੱਤ ਕੇ ਤਾਂ ਸਾਰੇ ਹੀ ਛਾ ਦਿੰਦੇ ਆ ਇੱਧਰ ਉੱਧਰ, ਪਰ ਹਾਰ ਕੇ ਵੀ ਇੱਕ ਸਾਰਿਆਂ ਨਾਲੋਂ ਜ਼ਿਆਦਾ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਆ ਨੀਟੂ ਛਟਣਾ ਵਾਲਾ। ਬਿਲਕੁਲ ਜੀ, ਐਕਚੁਅਲੀ ਸੋਸ਼ਲ ਮੀਡੀਆ ਬਹੁਤ ਕਈ ਵਾਰੀ ਜਿਹੜਾ ਜੀ ਉਹ ਚੱਕ ਦਿੰਦਾ। ਇਹਨੇ ਕੁਝ ਇਸ ਤਰ੍ਹਾਂ ਦੇ ਬੇਸੁਰੇ ਗਾਇਕ ਵੀ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਜੀ ਉਹ ਚੱਕੇ, ਜਿਨ੍ਹਾਂ ਨੂੰ ਊੜਾ ਆੜਾ ਵੀ ਨਹੀਂ ਗਾਇਕੀ ਦਾ ਜਿਹੜਾ ਜੀ ਉਹ ਪਤਾ, ਉਹ ਵੀ ਲੋਕ ਪਤਾ ਨਹੀਂ ਉਹਨੂੰ ਕਿਉਂ ਜਿਹੜਾ ਜੀ ਉਹ ਚੱਕਦੇ ਰਹੇ। ਔਰ ਪਿਛਲੇ ਦਿਨਾਂ ਦੇ ਦੌਰਾਨ ਜਿਹੜੀ ਸੋਸ਼ਲ ਮੀਡੀਆ ਸਾਈਟ ਹੈ ਟਿਕਟੋਕ ਦਾ ਇੱਕ ਤਾਂ ਮੁੱਖ ਮੰਤਰੀ ਵੀ ਬਣ ਗਿਆ ਜੀ। ਇੱਥੋਂ ਤੱਕ ਹਾਲਾਤ ਜਿਹੜੇ ਜੀ ਉਹ ਚਲੇ ਕਿ ਭਾਵ ਕਿ ਸਰਕਾਰਾਂ ਹੀ ਆਪਣੀਆਂ ਹੋ ਗਈਆਂ। ਤੇ ਜਿਹੜਾ ਨੀਟੂ ਛਟਰਾਂ ਵਾਲਾ ਸੀਗਾ ਜੀ, ਜਲੰਧਰ ਤੋਂ ਜਿਹੜੇ ਲੋਕ ਸਭਾ ਦੀ ਚੋਣ ਲੜੀ ਸੀ, ਉਹ ਰੋਂਦਿਆਂ ਹੋਇਆ ਜਿਹੜਾ ਜੀ ਬਾਹਰ ਨਿਕਲਿਆ ਸੀਗਾ ਜਦੋਂ ਵੋਟਾਂ ਦੀ ਗਿਣਤੀ ਹੋ ਰਹੀ ਸੀ। ਉਹ ਰੋਂਦਾ ਇਸ ਕਰਕੇ ਸੀਗਾ, ਉਹ ਕਹਿੰਦਾ ਜੀ 9 ਵੋਟਾਂ ਮੇਰੇ ਘਰ ਦੀਆਂ, ਮੇਰੀਆਂ ਤਾਂ ਮਸ਼ੀਨ ਚੋਂ 5 ਨਿਕਲੀਆਂ, 4 ਵੋਟਾਂ ਮੇਰੇ ਘਰ ਦੀਆਂ ਜਿਹੜੀਆਂ ਜੀ ਉਹ ਕਿੱਥੇ ਗਈਆਂ। ਉਹਦੀ ਇਹ ਰੋਂਦੇ ਦੀ ਵੀਡੀਓ ਜਿਹੜੀ ਸੀ ਉਹ ਇੰਨੀ ਵਾਇਰਲ ਹੋ ਗਈ ਕਿ ਉਹ ਬੰਦੇ ਦੇ ਨਾਲ ਪਤਾ ਨਹੀਂ ਹੁਣ ਸਹੀ ਹਮਦਰਦੀ ਆ ਕਿ ਜਿਹੜੀ ਜੀ ਫੇਕ ਹਮਦਰਦੀ ਆ, ਇਹ ਵੀ ਨਹੀਂ ਜਿਹੜਾ ਜੀ ਪਤਾ ਲੱਗਦਾ, ਕਿਉਂਕਿ ਅੱਜ ਕੱਲ੍ਹ ਜਿਹੜੇ ਸਿੰਗਰ ਨੇ ਉਹ ਫੇਕ ਲਾਈਕਸ ਵੀ ਲੈਂਦੇ ਆ ਨਾ, ਰਾਤੋਂ ਰਾਤ ਮਿਲੀਅਨਸ ਦੇ ਵਿੱਚ ਉਹਨਾਂ ਦਾ ਗਾਣਾ ਜਿਹੜਾ ਜੀ ਉਹ ਚੱਲ ਜਾਂਦਾ, ਭਾਵ ਕਿ ਸਭ ਝੂਠਾ ਜਿੰਨਾ ਕੁਝ ਜਿਹੜਾ ਜੀ ਉਹ ਚੱਲ ਰਿਹਾ। ਸੋ ਸੋਸ਼ਲ ਮੀਡੀਆ ਦਾ ਪ੍ਰਚਾਰ ਵੀ ਇਹੋ ਜਿਹਾ ਹੀ ਤਕਰੀਬਨ ਹੁੰਦਾ ਜੀ, ਇਹ ਕਿਸੇ ਨੂੰ ਵੀ ਥਾਂ ਚੁੱਕ ਦਿੰਦਾ, ਫਿਰ ਜਿਹੜਾ ਜੀ ਉਹ ਥਾਂ ਸੁੱਟ ਦਿੰਦਾ। ਇਹ ਜਿਹੜਾ ਨੀਟੂ ਛਟਰਾਂ ਵਾਲਾ ਉਹ ਇੰਨਾ ਕੁ ਫੇਮਸ ਜਿਹੜਾ ਜੀ ਹੋ ਗਿਆ, ਉਹ ਕਹਿੰਦਾ ਜੀ ਉਹਨੂੰ ਤਾਂ ਫੋਨ ਬੜੇ ਆ ਰਹੇ ਆ ਨੀਟੂ ਛਟਰਾਂ ਵਾਲੇ ਨੂੰ। ਉਹ ਕਹਿੰਦਾ ਕਿ ਜਿਹੜੇ ਚੰਗੇ ਚੰਗੇ ਸਿੰਗਰ ਆ ਉਹਨਾਂ ਨੇ ਉਹਦੇ ਨਾਲ ਸੰਪਰਕ ਜਿਹੜਾ ਜੀ ਉਹ ਕੀਤਾ। ਉਹ ਕਹਿੰਦਾ ਕਿ ਉਹ ਕਲਾਕਾਰ ਉਹਨੂੰ ਫੋਨ ਕਰਕੇ ਇਹ ਕਹਿੰਦੇ ਆ ਕਿ ਫਿਕਰ ਨਾ ਕਰ, ਅਗਲੀ ਵਾਰੀ ਜੋ ਚੋਣ ਲੜਿਆ ਅਸੀਂ ਤੇਰੇ ਨਾਲ ਜਿਹੜੇ ਜੀ ਉਹ ਖੜੇ ਹੋਵਾਂਗੇ। ਇਹ ਫੂਕ ਛਕਾਉਣ ਵਾਲੇ ਜਿਹੜਾ ਜੀ ਉਹ ਲੋਕ ਨੇ। ਔਰ ਨੀਟੂ ਛਟਰਾਂ ਵਾਲੇ ਨੂੰ ਇੰਨੀ ਫੂਕ ਜਿਹੜੀ ਜੀ ਉਹ ਛਕਾਤੀ ਹੈ ਉਹਨਾਂ ਨੇ ਕਿ ਇੱਕ ਜਿਹੜਾ ਜੀ ਗਾਣਾ ਆ ਗਿਆ ਉਹਦੇ ਉੱਤੇ ਜਿਹੜੇ ਕੁਝ ਸਿੰਗਰ ਦਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਕਿ ਵੇ ਤੂੰ ਨੀਟੂ ਛਟਰਾਂ ਵਾਲੇ ਵਾਂਗੂ ਹੌਕੇ ਲੈ ਲੈ ਰੋਵੇਂਗਾ, ਇਹ ਉਹਦਾ ਗਾਣਾ ਆ ਗਿਆ। ਔਰ ਗਾਣੇ ਤੋਂ ਪਹਿਲਾਂ ਜਿਹੜਾ ਜੀ ਸੋਸ਼ਲ ਮੀਡੀਆ ਦੇ ਉੱਤੇ ਛਾਉਣ ਕਰਕੇ ਨੀਟੂ ਛਟਰਾਂ ਵਾਲੇ ਨੂੰ ਲੁਧਿਆਣੇ ਦੇ ਵਿੱਚ ਇੱਕ ਸਟੋਰ ਹੈ ਰੈਡੀਮੇਡ ਕੱਪੜਿਆਂ ਦਾ, ਉਹਦੇ ਮਾਲਕ ਨੇ ਜਿਹੜਾ ਜੀ ਉਹਨੂੰ ਬ੍ਰਾਂਡ ਐਂਬੈਸਡਰ ਆਪਣਾ ਬਣਾਤਾ। ਔਰ ਇਹ ਵੀ ਕਹਿਤਾ ਕਿ ਜਿਹੜਾ ਇਹ ਨੀਟੂ ਆ ਜੀ ਉਹਦੇ ਸਾਰੇ ਕੱਪੜੇ ਤੇ ਕੁੜਤੇ ਪਜਾਮੇ ਜਿਹੜਾ ਜੀ ਉਹ ਬਣਾ ਕੇ ਦੇਊਗਾ ਇਹ ਸਟੋਰ। ਘੰਟਾ ਘਰ ਦੇ ਕੋਲੇ ਉਹਦਾ ਜਿਹੜਾ ਜੀ ਸ਼ੋਰੂਮ ਹੈ ਜਿੱਥੇ ਨੀਟੂ ਛਟਰਾਂ ਵਾਲਾ ਜਿਹੜਾ ਜੀ ਉਹ ਪਹੁੰਚਿਆ। ਔਰ ਸੋਸ਼ਲ ਮੀਡੀਆ ਜੀ ਉਹਦੇ ਨਾਲ ਸੈਲਫੀਆਂ ਲੈਣ ਵਾਲੇ ਵੀ ਉੱਥੇ ਜਿਹੜਾ ਜੀ ਉਹ ਪਹੁੰਚ ਗਏ। ਹੁਣ ਜਿਵੇਂ ਉਹ ਲੁਧਿਆਣੇ ਜਾ ਰਿਹਾ ਜਾਂ ਕਹਿੰਦਾ ਜੀ ਸਿੰਗਰਾਂ ਦੇ ਉਹਨੂੰ ਫੋਨ ਆ ਰਹੇ ਆ ਤੇ ਸਿੰਗਰ ਕਹਿੰਦੇ ਪਰਵਾਹ ਨਾ ਕਰ ਤੇਰੇ ਨਾਲ ਹੈ। ਜੇ ਕਿਤੇ ਉਹਨੇ ਸ਼ਟਰਾਂ ਦੀ ਦੁਕਾਨ ਆਪਣੀ ਬੰਦ ਕਰਕੇ ਇੱਧਰ ਨੂੰ ਜਿਹੜਾ ਜੀ ਉਹ ਤੁਰ ਪਿਆ ਤੇ ਘਰ ਦੇ ਕਿਤੇ ਰੋਟੀ ਤੋਂ ਵੀ ਨਾ ਜਾਣ ਜੀ, ਕਿਉਂਕਿ ਸੋਸ਼ਲ ਮੀਡੀਆ ਕਿਤੇ ਵੀ ਪਹੁੰਚਾ ਦਿੰਦਾ ਜੀ। ਫੇਕ ਹੈ ਬਹੁਤਾ ਕੁਛ, ਇਸ ਕਰਕੇ ਸਾਰਾ ਫੇਕ ਨਹੀਂ ਪਰ ਬਹੁਤਾ ਕੁਛ ਫੇਕ ਹੈ। ਜਿੱਥੇ ਲਾਈਕ ਜਿਹੜੀਆਂ ਜੀ ਉਹ ਫੇਕ ਨੇ, ਜਿੱਥੇ ਮਿਲੀਅਨ ਦੇ ਵਿੱਚ ਇੱਕ ਗਾਣਾ ਰਾਤੋਂ ਰਾਤ ਜਿਹੜਾ ਜੀ ਉਹ ਪਹੁੰਚ ਜਾਂਦਾ, ਉੱਥੇ ਨੀਟੂ ਛਟਰਾਂ ਵਾਲਾ ਤਾਂ ਵਿਚਾਰਾ ਕੀ ਚੀਜ਼ ਹੈ ਜੀ, ਉਹਨੂੰ ਵੀ ਕਿਤੇ ਨਾ ਕਿਤੇ ਪਹੁੰਚਾਤਾ ਹਾਲ ਦੀ ਘੜੀ ਸੋਸ਼ਲ ਮੀਡੀਆ ਨੇ। ਬਿਲਕੁਲ ਬਿਲਕੁਲ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।